देखो गुरु नानक पातशाह कितने गए प्रशादा छकाण की एक साखी आ साडा वो लैगेसी प्रोजेक्ट आ उस चल रहा 553 ईयर्स तो वो तो असीं करना ही करना जारी आ पर बाकी साखियां क्यों भुल गए। बाकी सारी साखियां तो शब्द के लंगर दिया ने ढिड भरन वाला सानू याद आ चंगी गल आ ਉਹਦੀ बदौलत ही सानू जो 84 ਦੇ हिंदुस्तान की गवर्नमेंट ने रीडिफ्यूजन कंपनी हायर करके साडी नैगेटिव कैंपेन खड़ी की सी ते पिछले 2 साल फार्मर प्रोटेस्ट ने एवरेज सिख दे जिहड़े लंगर चलाए ने इनकलूडिंग उहदे शब्द के लंगर भी चले उस करके वो इमेज क्लीयर हो गई। जे कल्ला तप करन जाओगे कुछ होर बना देणगे, कल्ले संयम की गल करोगे कुछ होर बना देणगे। बड़ा कुछ हो रहा, नवे नवे गुरु निकल रहे हैं, कई सिखां विच ही ने ते कई हिंदुस्तान के बाबे ने। बट कहते क्योंकि दैवी गुण आ गए, सत आ गया, शब्द का लंगर चल पिया, कहते जप तप संयम आप ही आ गया। जिहड़ा कल्ला जप करूं ते कल्ला तप करूं ते संयम दी गल्लां करूं वो गुरु नानक दे घर दे राज की गल नहीं आ, वो किसी होर परंपरा की गल आ। अंग्रेजां दा सवाल सी उदों कि सिखां नूं पातशाही कित्थों मिल गई, ना किते इन्हां दे ਵੱਡੇ ਵਡੇਰੇ ਰਾਜ ਕਰਨ ਵਾਲੇ ਸੀ ਤੇ ਨਾ ਹੀ ਕਿਸੇ ਚਰਚ ਨੇ ਦਿੱਤੀ ਆ। ਕਹਿੰਦੇ ਇਹਨਾਂ ਨੂੰ ਗੁਰੂ ਤੋਂ ਮਿਲੀ ਆ, ਪਾਤਸ਼ਾਹੀ ਤੋਂ ਜਿਹੜੀ ਆ ਉਹ ਗੁਰੂ ਨੇ ਦਿੱਤੀ ਆ। इन गरीब सिंगन को दे पातशाही ये याद रखे हमरी बुराई। ਉਹਦੀ ਨੀਂव ਗੁਰੂ ਨਾਨਕ ਸਾਹਿਬ ਨੇ ਰੱਖਤੀ। ਕਹਿੰਦੇ ਉਲਟੀ ਗੰਗਾ ਬਹਾਤੀ, ਮਤਲਬ ਜਿਹੜੇ ਕੁਆਲੀਫਾਈਡ ਨੇ ਉਹਨਾਂ ਨੂੰ ਮਿਲੋ। ਜਦ ਅਸੀਂ ਅਨਕੁਆਲੀਫਾਈਡ ਨੂੰ ਦੇਣੀ ਸ਼ੁਰੂ ਕਰਤੀ ਅਸੀਂ ਆਪਣੇ ਮਾਡਲ ਤੋਂ ਚਲੇ ਗਏ। ਅਸੀਂ ਕਿੰਨੀਆਂ ਉਣਤਾਈਆਂ ਆਪਣੀ ਲੀਡਰਸ਼ਿਪ ਦੀ ਠੀਕ ਕਰਾ ਰਹੇ ਹਾਂ। ਉਹਨਾਂ ਨੂੰ ਲੈਕਚਰਾਂ ਤੋਂ ਬਾਹਰ ਆ ਕੇ ਜਿਹੜੇ ਜਥੇਬੰਦੀਆਂ ਬੈਠੀਆਂ ਜਿਹੜੇ ਵੀ ਲੈਵਲ ਦੀਆਂ ਨੇ ਇੰਟਰਨਲ ਮੀਟਿੰਗ ਦੇ ਵਿੱਚ ਉਹਨਾਂ ਦੀ ਕਿਹੜੀ ਟ੍ਰੇਨਿੰਗ ਦਿੱਤੀ ਜਾ ਰਹੀ ਆ ਕਿ ਉਹਦੇ ਵਿੱਚ ਨਾਮ ਜਾਂ ਸ਼ਬਦ ਹੈ। ਜਿਹਨੇ ਲੀਗਲ ਇੰਟਰਪ੍ਰੀਟੇਸ਼ਨ ਕੀਤੀ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਦੇ ਲਈ, 9ਵੇਂ ਪਾਤਸ਼ਾਹ ਦੀ ਸ਼ਹਾਦਤ ਦੇ ਲਈ, ਛੋਟੇ ਸਾਹਿਬਜ਼ਾਦੇ ਦੀ ਸ਼ਹਾਦਤ ਦੇ ਲਈ, ਉਹ ਇਸਲਾਮ ਦਾ ਫਿਰਕਾ ਕਹਿੰਦੇ ਨੇ ਕਿ ਇਹਨਾਂ ਦੀ ਦਰਗਾਹ ਨੂੰ ਵੀ ਅਸੀਂ ਹੱਥ ਨਹੀਂ ਲਾਣਾ ਕਿਉਂਕਿ ਅਸੀਂ ਮੰਨਦੇ ਇੱਕ ਓੰਕਾਰ ਨੂੰ ਤੇ ਨਾਮ ਨੂੰ ਤੇ ਸ਼ਬਦ ਨੂੰ। ਇਹ ਹੁੰਦੀ ਹੈ ਲੀਡਰਸ਼ਿਪ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਨਵਾਜੀ ਗੁਰੂ ਸੰਗਤ ਜੀਓ, ਇੱਕ ਓੰਕਾਰ ਨੂੰ ਆਪਣੀ ਸੁਰਤ ਤੇ ਰੂਹ ਵਿੱਚ ਉਤਾਰਦੇ ਹੋਏ ਫਤਿਹ ਦਾ ਜਵਾਬ ਫਤਿਹ ਨਾਲ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਨੂੰ ਅੱਜ ਦਾ ਵਿਸ਼ਾ ਦਿੱਤਾ ਹੈ ਕਿ ਜਿਹੜੀ ਪੁਰਾਣੀ ਲੀਡਰਸ਼ਿਪ ਸੀ ਸਿੱਖਾਂ ਦੀ ਤੇ ਜਿਹੜੀ ਅੱਜ ਦੀ ਲੀਡਰਸ਼ਿਪ ਆ ਉਹਦੇ 'ਚ ਕੀ ਫਰਕ ਆ, ਤੇ ਜੇ ਅੱਜ ਅਸੀਂ ਅਗਵਾਈ ਲੈਣੀ ਆ ਉਹ ਕਿਸ ਤਰ੍ਹਾਂ ਦੀ ਲੀਡਰਸ਼ਿਪ ਤੋਂ ਅਗਵਾਈ ਲਈ ਜਾਵੇ। ਦੀਵਾਨ ਦਾ ਨਿਯਮ ਆ ਕਿ ਜਿਹੜੀ ਗੱਲ ਚੱਲ ਰਹੀ ਹੁੰਦੀ ਆ ਉਸ ਨੂੰ ਅੱਗੇ ਕਰਕੇ ਗੱਲ ਕਰੀਏ। ਹੁਣੀ ਤੁਸੀਂ ਸ਼ਬਦ ਸਰਵਣ ਕੀਤਾ, ਗੁਰੂ ਅਰਜਨ ਪਾਤਸ਼ਾਹ ਦਾ ਵੱਲੋਂ ਉਚਾਰਿਆ ਹੋਇਆ ਸ਼ਬਦ ਸੀ ਤੇ ਉੱਥੇ ਸਾਨੂੰ ਬੜਾ ਕਲੀਅਰਲੀ ਦੱਸਿਆ ਜਾ ਰਿਹਾ, ਜੋ ਮੈਂ ਕਹਾਂਗਾ ਜਾਂ ਜੇ ਕੋਈ ਹੋਰ ਗੱਲ ਕਰੂ ਆ ਕੇ ਉਸ ਤੇ ਤਾਂ ਕਿੰਤੂ ਪਰੰਤੂ ਕੀਤਾ ਜਾ ਸਕਦਾ ਕਿਉਂਕਿ ਅਸੀਂ ਇਨਕੰਪਲੀਟ ਹੈਗੇ ਆ। ਬਟ ਜੋ ਗੁਰਬਾਣੀ ਆ ਉਹਦੀ ਇੰਟਰਪ੍ਰੀਟੇਸ਼ਨ ਵੱਖਰੀ ਹੋ ਸਕਦੀ ਹੈ, ਬਟ ਉਸ ਤੇ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ। ਤੇ ਸ਼ਬਦ ਗਾਇਆ ਜਾ ਰਿਹਾ ਸੀਗਾ, ਬੁੱਝ ਹੈ ਬੂਝਣਹਾਰ ਵਿਵੇਕ। ਅਸੀਂ ਅਰਦਾਸ ਵਿੱਚ ਵੀ ਵਿਵੇਕ ਦਾਨ ਮੰਗਦੇ ਹਾਂ, ਰਸਮੀ ਤੌਰ ਤੇ ਨਾ ਕੱਲਾ ਮੰਗ ਲਿਆ ਕਰੀਏ। ਇੱਥੇ ਦੱਸਿਆ ਜਾ ਰਿਹਾ ਕਿ ਜਿਹਨੂੰ ਵਿਵੇਕ ਮਿਲ ਗਿਆ, ਜਿਹਨੂੰ ਡਿਸਾਈਫਰਿੰਗ ਐਬਿਲਿਟੀ ਮਿਲ ਗਈ ਕਿ ਕੀ ਕਰਨਾ ਤੇ ਕੀ ਨਹੀਂ ਕਰਨਾ, ਜਿਹਨੂੰ ਅੱਜ ਦੀ ਭਾਸ਼ਾ 'ਚ ਅਸੀਂ ਕਹਿੰਦੇ ਆ what to do and what not to do, ਉਹ ਜਿਹੜਾ ਬੁੱਝ ਲੈਂਦਾ, ਬੁੱਝਣਾ ਬੁਝਾਰਤ ਵਾਲੇ ਐਂਗਲ ਤੋਂ ਵੀ ਦੇਖੋਗੇ ਮਤਲਬ ਇਹਨੂੰ ਫਿਗਰ ਆਊਟ ਕਰਨਾ ਪਊ। ਇਹ ਕਿਸੇ ਦੇ ਤਾਂ ਦੱਸੇ ਨਹੀਂ ਦੱਸਿਆ ਜਾ ਸਕਦਾ। ਇਹ ਤਾਂ ਸਿਰਫ ਇਨਫੋਰਮੇਸ਼ਨ ਇਕੱਠੀ ਹੋ ਰਹੀ ਹੈ, ਜਿਵੇਂ ਅਸੀਂ ਇੰਨੇ ਵੀਡੀਓ ਦੇਖਦੇ ਆ, ਇੰਨੇ ਲੈਕਚਰ ਸੁਣਦੇ ਆ, ਕਦੇ ਕੁਝ ਸੁਣ ਲਿਆ, ਕਦੇ ਕਿਸੇ ਦੀ ਗੱਲ ਸੁਣ ਲਈ, ਬਟ ਬੁੱਝਣਾ ਤਾਂ ਆਪ ਪੈਣਾ ਨਾ। ਬੂਝੈ ਬੂਝਣਹਾਰ ਵਿਵੇਕ, ਜਿਹਨੇ ਇਸ ਗੱਲ ਨੂੰ ਬੁੱਝ ਲਿਆ, ਜਿਹਨੇ ਇਸ ਤੇ ਐਫਰਟ ਲਾਈ, ਐਫਰਟ ਤੋਂ ਬਾਅਦ ਗ੍ਰੇਸ, ਇਹ ਅਸੀਂ ਇੱਕ ਐਵੇਂ ਦੁਚਿੱਤਾ ਪਿੰਨਾ ਬਣਾ ਲਈਏ ਕਿ ਮੈਂ ਕਿੰਨਾ ਜ਼ੋਰ ਲਾਣਾ ਪੈਣਾ ਤੇ ਗੁਰਪ੍ਰਸਾਦ ਕਿੰਨੀ ਕੁ ਹੋ।
ये अपने आप इकट्ठा हो जाता जाके। यही गल अगली आ गई कि नारायण मिले नानक एक। गल साडी एक तो शुरू होंदी है, गुरबाणी गुरु नानक साहब दा ऐलान एक तो हैगा, एक ओंकार तो कहंदे नारायण तुहानू मिल पैंदा। ਇਹ गुरु अर्जन पातशाह गुरु नानक साहब के रूप में दस रहे कि तुसी एक वांगू हो जाते हो। मतलब फिर एक दी व्याख्या नहीं हो, पब्लिकली डेमोनस्ट्रेट हो जाऊगा, सारे नू क्लीयर हो जाऊ कि एक वांगू ही हो गए ने। ते इत्थे लफ्ज वरत्या नारायण, मैं इत्थे भी थोड़ी जी गल करनी चाहांगा, अज दे विषय नाल ही जोड़ांगा। नारायण हिंदुस्तानी परंपरा का लफ्ज हैगा एक ओंकार दे लई। ये रब्बी गुण है, एक दैवी गुण हैगा। ये किहड़ा दैवी गुण आ? क्योंकि जिहड़े समय चों आपां निकल रहे हैं, जिवें तुहाडे असिस्टेंट चीफ भी इत्थे बोल के गए ने पुलिस दे, वो भी कह रहे सी ना कि डोमैस्टिक वायलेंस सिर्फ फिजिकल नहीं हुंदी, इमोशनल भी हुंदी है, फाइनैंशियल भी हुंदी है, साइकोलॉजिकली ते मैंटल डिसऑर्डर्स दे विच भी इहदे चों आ जांदे ने। नारायण उस एंगल तो देखियो, नारायण वो एक गुण मन्निया गया परमात्मा दा हिंदुस्तानी परंपरा कि जिवें पानी विच स्टेबिलिटी लियानी बड़ी औखी हुंदी है ना, कहंदा जिहड़े पानी विच खड़के भी स्टेबल आ, सूल आ, खड़ा हैगा, इमूवेबल आ, अटल आ, ਉਹ ਆ नारायण। मतलब जो मर्जी वैदर होवे, मैंटल माइंड दे विच जो मर्जी प्रॉब्लम चल रही होवे ते जो बाहरला वातावरण जो मर्जी बढ़िया होवे, उत्थे भी जिहड़ा स्टडी रूप विच खड़ जावे, उस नारायण नूं असीं मिल लांगे ते ਉਹਦੇ वांगू बण जांगे। जे असीं बुझ लिया ते विवेक सानू मिल गई। दिस इज नॉट फिलोसफी, ये फलसफा ना बना लियो गुरु ग्रंथ साहब का। आई नो असी कई बार अपने लेक्चरां च कह दिंदे आ, ये डॉक्टर इकबाल ने सानू क्लीयर दस्सिया होया कि हिंदुस्तान नूं पहला ही बड़ी अपनी फिलोसफी ते नाज सीगा, इसे करके शूदर उन्हां दा गमखाना ही बनिया रहा। असी भी फलसफा ना बना दिए। जिन्हां दे ये लफ्ज ने वो गुरु अर्जन पातशाह ने, जिन्हां ने दस्सिया कि अपना काम जारी रखांगे, गुरु ग्रंथ साहब तैयार हो, क्योंकि ऑल्टरनेटिव ग्रंथ तैयार किए जा रहे सी उन्हां दे परिवार वालों भी, तो लोगों को गुमराह किया जा रहा सी कि किहड़ी गल नूं मन्नीए, किहड़े शब्द नूं मन्नीए। ते उस चक्कर दे विच उन्हां दे अपने परिवार दे मैंबर, उन्हां दे अपने कबीले दे मैंबर, उस वेले दा स्टेट, उस वेले दे टैक्स कलैक्टर्स, वो सारिਆਂ ने इकट्ठे होके उन्हां नूं शहादत टॉर्चर करके शहीद करवाया। वो दस रहे ने कि फिर भी नारायण के नाल मिलके एक होया जा सकता। मतलब साडे नालों किते ज्यादा उन्हां नूं सहना पिया जे असीं दुनियावी लैवल ते गल करिए। यही साडी ट्रेनिंग हैगी है लीडरशिप की। आम बंदे दी आपां गल नहीं करांगे, आपां संगती रूप च बैठे हाँ, बट क्योंकि विषय लीडरशिप का हैगा, लीडरशिप की ट्रेनिंग पहले दिन तो यही सी। गुरु अर्जन पातशाह यही ट्रेनिंग आप लै रहे ने, यही ट्रेनिंग सिखां नूं मिल रही है। जिवें आपां कहांगे असीं सारे ही गुरुद्वारे आ रहे हैं, कोई कुछ लैण आ रहा, कोई कुछ, कोई किसी लैवल की ट्रेनिंग, कोई किसी लैवल की ट्रेनिंग, बट इवेंचुअली लीड कौन करू, उसका एक अपना म्यार आ। वो म्यार की आ? गुरु ग्रंथ साहब दे विच एक हिस्टोरिकल वार हैगी, सत्ते बलवंड की रामकली की वार। उत्थे एक्चुअली बड़ा क्लीयरली सानू दस्सिया गया कि अगे कौन आके लीड करू। अज समस्या साडी यही है ना, पिछले 20 सालों में भी यही सी, हर वेले ही रही आ। सो आपां गुरबाणी तो ही निषेध लै सकते हैं, बाकी चीज़ां तां इमैच्योर ने, इनकंप्लीट ने। ते उत्थे जिहड़ी रामकली की वार आ, उत्थे बड़ा क्लीयरली दस्सिया जा रहा, जब वार की ओपनिंग भी हुई ना, ये कौन सीगे जिहड़े दस रहे ने, उन्हां दी अपनियां भी प्रॉब्लम्स आईयां सी लाइफ दीयां। जद तक्कर उन्हां नूं गुरु समझ के बयान नहीं किया, तद तक्कर ये वाली वार बाहर नहीं आई सी। आपां उधर वाले पासे अज नहीं जावांगे। मतलब उन्हां दी अपने ट्रायल्स ने, सत्ते ते बलवंड होना दे, उन्हां दी अपनियां प्रॉब्लम्स भी चल रही ने। जद उन्हां नूं उस प्रॉब्लम चों बाहर आके गुरु नूं आ जिहड़ा एक मन्निया, गुरु नूं नारायण मन्निया, उस वेले वार उचारी गई। ते पहली गल ही वार दी की कहती, नाव करता कादर करे, क्यों बोल होवे जो खीबद है। कहते जिहड़े कादर ने जिहदा नां रखता होवे, गुरु नानक पातशाह प्रथाएं कहा जा रहा,
क्योंकि गुरु नानक पातशाह बारे भी ਆਪਾਂ ਬੜੀਆਂ ਸਾਖੀਆਂ ਸੁਣੀਆਂ ਨੇ। ਲੋਕੀ ਬੜਾ ਕੁਝ ਕਹਿੰਦੇ ਸੀ, ਬੜਾ ਕੁਝ ਕਰਦੇ ਸੀ, ਉਹਨਾਂ ਨੂੰ ਵੀ ਪ੍ਰਿਜ਼ਨ 'ਚ ਰੱਖਿਆ ਗਿਆ। ਜਿਵੇਂ ਹੁਣ ਬੰਦੀ ਸਿੰਘਾਂ ਦੇ ਵੀ ਆਪਾਂ ਗੱਲ ਕਰ ਰਹੇ ਹਾਂ, ਉਹਨਾਂ ਨੂੰ ਤਾਂ ਉਹਨਾਂ ਦੇ ਵਿਆਹ ਵਾਲੇ ਦਿਨ ਵੀ ਮਾਰਨ ਦੀ ਸਾਜ਼ਿਸ਼ ਰਚੀ ਗਈ ਸੀ। ਗੁਰਦੁਆਰਾ ਕੱਚੀ ਕੰਧ ਵੀ ਸਾਡੇ ਕੋਲ ਆ। ਉਸ ਐਂਗਲ ਤੋਂ ਦੇਖੋ ਕਿ ਪਹਿਲੀ ਗੱਲ ਇਹ ਦੱਸਦੀ ਕਿ ਜਿਹਦਾ ਨਾਂ ਤਾਂ ਕਾਦਰ ਨੇ ਰੱਖਿਆ ਹੋਵੇ, ਮਤਲਬ ਜਿਹਦੀ ਹੋਂਦ, ਨਾਂ ਦਾ ਮਤਲਬ ਆ ਹੋਂਦ, ਜਿਹਦਾ ਲਾਈਫ ਜਿਹੜੀ ਆ, ਕਹਿੰਦੇ ਉਹਦੇ ਬਾਰੇ ਸਾਡੇ ਵਰਗੇ ਕੀ ਦੱਸ ਸਕਦੇ ਨੇ? ਜੋ ਖੀਰਦੇ ਹੁੰਦਾ ਉਹਦੀ ਕੀ ਤੁਲਨਾ ਕੀਤੀ ਜਾ ਸਕਦੀ ਹੈ? ਕਿਉਂਕਿ ਉਹ ਤਾਂ ਥਾਪਿਆ ਹੀ ਗਿਆ ਕਾਦਰ ਦੇ ਵੱਲੋਂ, ਕਰਤਾਰ ਦੇ ਵੱਲੋਂ, ਕ੍ਰੀਏਟਰ ਦੇ ਵੱਲੋਂ। ਉਸ ਗੱਲ ਨੂੰ ਕਰਦੇ ਕਰਦੇ ਫਿਰ ਕੀ ਦੱਸਿਆ ਨਾਲ, ਜਿਹੜੀ ਅੱਜ ਦੀ ਲੀਡਰਸ਼ਿਪ ਵੱਲ ਵੀ ਗੱਲ ਆਓ, ਕਹਿੰਦੇ ਗੁਰੂ ਨਾਨਕ ਪਾਤਸ਼ਾਹ ਕੋਲ ਸੀਗਾ ਕੀ ਜਿਸ ਕਰਕੇ ਉਹਨਾਂ ਦਾ ਇੰਨਾ ਨਾਂ ਹੋ ਗਿਆ, ਜਿਹੜਾ ਰੱਬ ਨੇ ਆਪ ਟ੍ਰੇਨ ਕਰਕੇ, ਜੇ ਅੱਜ ਦੀ ਲੈਂਗੁਏਜ ਕਹੀਏ, ਭੇਜਿਆ। ਕਹਿੰਦੇ ਉਹਨਾਂ ਕੋਲ ਕੀ ਸੀਗੇ? ਦੈ ਗੁਣ ਸਤ, ਭੈਣ ਭਰਾ। ਇਹ ਸਮਝਣ ਵਾਲੀ ਲਾਈਨ ਆ ਬਹੁਤ ਜ਼ਿਆਦਾ। ਇੱਥੇ ਸਾਡੀ ਅੱਜ ਦੀ ਸਮੱਸਿਆ ਵੀ ਆ ਤੇ ਸਾਡੀ ਪੁਰਾਣੀ ਲੀਡਰਸ਼ਿਪ ਤੇ ਵੀ ਫਸੀ ਹੋਈ ਹੈ। ਦੇ ਲਫ਼ਜ਼ ਦਾ ਹੈਗਾ ਦੈ। ਪੁਰਾਣੀ ਭਾਸ਼ਾ ਦੇ ਵਿੱਚ ਦੈ ਹੁੰਦੇ ਸੀ, ਜਿਹਨੂੰ ਅਸੀਂ ਹੁਣ ਦੈਵੀ ਕਹਿੰਦੇ ਆ, ਡਿਵਾਈਨ। ਗੁਣ ਹੁੰਦੇ ਨੇ ਵਰਚੂਜ਼, ਕੁਆਲਿਟੀਜ਼, ਗੁਣ। ਕਹਿੰਦੇ ਇਹਨਾਂ ਦੇ ਕੋਲ ਡਿਵਾਈਨ ਗੁਣ ਸੀਗੇ। ਉਹ ਕੀ ਸੀਗੇ? ਸਤ ਦੇ ਰੂਪ ਵਿੱਚ। ਸਤ ਆ ਜਿਹੜਾ ਅਟਲ ਰਹਿੰਦਾ, ਜਿਹੜਾ ਹਮੇਸ਼ਾ ਲਈ ਸਥਿਰ ਆ। ਉਹ ਗੁਣ ਕਿ ਵਕਤ ਦੇ ਅਨੁਸਾਰ, ਪੋਲਿਟਿਕਸ ਦੇ ਅਨੁਸਾਰ ਤੇ ਮਾਹੌਲ ਦੇ ਅਨੁਸਾਰ ਜਿਹੜੇ ਚੇਂਜ ਨਾ ਹੋ ਜਾਣ। ਸੱਤ ਦਾ ਮਤਲਬ ਉਹ ਹੈ ਕੱਲਾ ਟਰੂਥ ਨਾ ਲੈ ਲਿਓ, ਤੁਹਾਡਾ ਤੇ ਮੇਰਾ ਸੱਚ ਤਾਂ ਬਦਲਦਾ ਰਹਿੰਦਾ। ਜਦੋਂ ਅੰਗਰੇਜ਼ੀ ਵਿੱਚ ਅੱਜ ਕੱਲ੍ਹ ਕੈਪੀਟਲ ਟੀ ਵਾਲਾ ਟਰੂਥ ਆਖਿਆ ਜਾਂਦਾ, ਸੱਤ ਉਹ ਆ। ਇੱਕ ਓੰਕਾਰ ਦਾ ਪਹਿਲਾ ਗੁਣ ਦੱਸਿਆ ਸੱਤ, ਜਿਹਦਾ ਨਾਮ, ਜਿਹਦੀ ਹੋਂਦ, ਜਿਹਦਾ ਨਾਮ ਦਾ ਕਲਚਰ, ਜਿਹਨੂੰ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਕਿ ਜਿਹੜਾ ਜਨ ਹਰ ਵੇਲੇ ਅਟਲ ਆ। ਕਹਿੰਦੇ ਇਹ ਜਿਹੜਾ ਗੁਣ ਆ ਨਾ, ਦੈਵੀ ਗੁਣ, ਗੁਰੂ ਨਾਨਕ ਪਾਤਸ਼ਾਹ ਲਈ ਤਾਂ ਇੰਨੇ ਨੈਚੁਰਲ ਸੀ ਜਿਵੇਂ ਲੋਕਾਂ ਦੇ ਭੈਣ ਭਰਾ ਹੁੰਦੇ ਨੇ। ਗੁਰੂ ਨਾਨਕ ਪਾਤਸ਼ਾਹ ਕੋਲ ਇਹ ਦੈਵੀ ਗੁਣ ਆ ਗਏ ਜਿਹੜੇ ਹਮੇਸ਼ਾ ਲਈ ਆ ਗਏ। ਹੁਣ ਇਹ ਬਹੁਤ ਵੱਡੀ ਗੱਲ ਆ, ਦੈਵੀ ਗੁਣ ਹੋਣੇ। ਆਈ ਨੋ ਮੈਂ ਗੁਰੂ ਸਾਹਿਬ ਦੀ ਗੱਲ ਕਰ ਰਿਹਾ, ਫਿਰ ਥੋੜੇ ਜਿਹੇ 10 ਗੁਰੂਆਂ ਤੋਂ ਬਾਅਦ ਥੋੜੇ ਜਿਹੇ ਸਿੱਖਾਂ ਦੀ ਗੱਲ, ਫਿਰ ਅੱਜ ਵੱਲ ਆਵਾਂਗਾ। ਕਿਉਂਕਿ ਸਾਡਾ ਮਾਡਲ ਤਾਂ ਉਹ ਆ। ਜੇ ਅਸੀਂ ਅੱਜ ਦੀ ਦੁਨੀਆ ਦੇ ਮਾਡਲ, ਅੱਜ ਦੀ ਪੋਲੀਟੀਕਲ ਪਾਰਟੀ ਕੀ ਕਰਦੀ ਆ, ਅੱਜ ਦਾ ਸਟੇਟ ਕੀ ਕਰਦਾ, ਭਾਵੇਂ ਉਹ ਸਿੱਖ ਨੇ, ਭਾਵੇਂ ਅਕਾਲੀ ਨੇ, ਤੇ ਭਾਵੇਂ ਖਾੜਕੂ ਨੇ, ਤੇ ਭਾਵੇਂ ਬੀਜੇਪੀ ਆ, ਤੇ ਭਾਵੇਂ ਕਾਂਗਰਸ ਆ, ਤੇ ਭਾਵੇਂ ਆਪ ਆ, ਉਹ ਇੱਕ ਸੈਪਰੇਟ ਵਿਸ਼ਾ। ਮਾਡਲ ਤਾਂ ਸਾਡਾ ਇਹੀ ਆ ਨਾ। ਜੇ ਸਾਨੂੰ ਆਪਣੇ ਮਾਡਲ ਦੀ, ਜਿਹਨੂੰ ਅੱਜ ਕੱਲ੍ਹ ਫਰਸਟ ਪ੍ਰਿੰਸੀਪਲਸ ਕਿਹਾ ਜਾਂਦਾ, ਫਾਊਂਡੇਸ਼ਨਲ ਪ੍ਰਿੰਸੀਪਲ ਸਾਡੇ ਕੀ ਨੇ, ਜੇ ਉਹ ਨਹੀਂ ਅਸੀਂ ਦੁਬਾਰਾ ਸੁਰਜੀਤ ਕਰਾਂਗੇ ਤੇ ਗੁਰਬਾਣੀ ਦੇ ਆਧਾਰ ਤੇ ਕਲੀਅਰ ਨਹੀਂ ਕਰਾਂਗੇ, ਫਿਰ ਅਗਲੇ ਲੀਡਰਸ਼ਿਪ ਦੀ ਕਿਹਦੀ ਅਗਵਾਈ ਲਈ ਹੈ ਸਾਨੂੰ ਸੰਗਤੀ ਲੈਵਲ ਤੇ ਵੀ ਨਹੀਂ ਪਤਾ ਲੱਗੂਗਾ। ਮਤਲਬ ਦੈਵੀ ਗੁਣ ਗੁਰੂ ਨਾਨਕ ਪਾਤਸ਼ਾਹ ਕੋਲ ਹੈਗੇ ਨੇ, ਤੇ ਉਸ ਦੈਵੀ ਗੁਣਾਂ ਨੂੰ ਲੈ ਕੇ ਗੁਰੂ ਨਾਨਕ ਪਾਤਸ਼ਾਹ ਨੇ ਕੀ ਕੀਤਾ? ਇਹ ਤੁਹਾਡੀ ਤੇ ਮੇਰੀ ਵਰਗੀ ਡਿਬੇਟ ਨਹੀਂ ਬਣਾਤੀ ਜੋ ਅਸੀਂ ਬਣਾਈਆਂ ਹੋਈਆਂ ਅੱਜ ਕੱਲ੍ਹ। ਸਿੱਖਾਂ ਦੇ ਵਿੱਚ ਵੀ ਦੇਖੋ ਹੁਣ ਕਿਸ ਤਰ੍ਹਾਂ ਦਾ ਮਾਹੌਲ ਆ ਗਿਆ। ਅਸੀਂ ਗੱਲਾਂ ਇਹ ਕਰਨ ਲੱਗੇ ਕਿ ਟਕਸਾਲੀ ਵੀਰ ਬੈਟਰ ਨੇ ਜਾਂ ਜੱਥੇ ਵਾਲੇ ਬੈਟਰ ਨੇ, ਅਸੀਂ ਮੀਟ ਖਾਣਾ ਚਾਹੀਦਾ ਜਾਂ ਨਹੀਂ ਖਾਣਾ ਚਾਹੀਦਾ। ਇਹ ਤਾਂ ਪੁਰਾਣੀ ਡਿਬੇਟ ਚੱਲ ਰਹੀਆਂ ਧਰਮਾਂ ਦੀਆਂ, ਅੱਜ ਦੀਆਂ ਥੋੜੀਆਂ ਨੇ। ਇੱਥੇ ਦੱਸਿਆ ਜਾ ਰਿਹਾ ਕਿ ਜਿਹੜੇ ਦੈਵੀ ਗੁਣ ਮਿਲੇ ਤੇ ਉੱਥੋਂ ਕੀ ਕੀਤਾ ਦੈਵੀ ਗੁਣਾਂ ਨਾਲ? ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਵ ਦੈ। ਕਹਿੰਦੇ ਗੁਰੂ ਨਾਨਕ ਪਾਤਸ਼ਾਹ ਨੇ ਉਹ ਦੈਵੀ ਗੁਣਾਂ ਨੂੰ ਇਕੱਠਾ ਕਰਕੇ ਇੱਕ ਨਵਾਂ ਰਾਜ ਚਲਾਇਆ। ਇਹ ਜਿਵੇਂ ਪੁਰਾਣੀਆਂ ਧਰਮਾਂ ਦੀਆਂ ਡਿਬੇਟ ਸੀ, ਅੱਜ ਕੱਲ੍ਹ ਅਸੀਂ ਉਹ ਫਿਰ ਸਿੱਖਾਂ 'ਚ ਲੈ ਆਏ ਆ। ਇਹ ਖਾਈਏ, ਇਹ ਪੀਏ, ਇਹ ਕਰੀਏ, ਨਾ ਕਰੀਏ, ਉਸੇ ਤੇ ਹੀ ਲੜੀ ਜਾ ਰਹੇ ਆ। ਰਾਜ ਦੀ ਗੱਲ ਇਕੱਲੇ ਲੈਕਚਰ ਕਰਕੇ ਥੋੜੀ ਹੋਈ ਸੀ। ਦੈਵੀ ਗੁਣ ਜਿਹਦੇ ਕੋਲ ਨੇ, ਗੁਰੂ ਨਾਨਕ ਪਾਤਸ਼ਾਹ ਜਿਹੜਾ ਅਕਾਲ ਰੂਪ ਨੇ, ਏਕ ਨੇ, ਨਾਰਾਇਣ ਏਕ ਨੇ, ਉਹਨਾਂ ਨੇ ਫਿਰ ਰਾਜ ਚਲਾਇਆ। ਉਹਦੀ ਨੀਂਹ ਪੱਕੀ ਕੀਤੀ। ਉਹ ਪੱਕੀ ਨੀਂਹ ਤੇ ਇੱਕ ਕਿਲਾ ਉਸਾਰਿਆ, ਸੱਚ ਕੋਟ। ਕੋਟ ਆ ਕਿਲਾ, ਜਿਹੜਾ ਕਿਲਾ ਹਰ ਵੇਲੇ ਕਾਇਮ ਰਹੂ। ਕੌਣ ਕੀ ਸੋਚਦਾ, ਸਮੇਂ ਦੀ ਸਰਕਾਰਾਂ ਨਹੀਂ ਕੱਲਾ, ਸਮੇਂ ਦੇ ਸਿੱਖ ਵੀ ਕੀ ਸੋਚਦੇ ਨੇ, ਕਿਉਂਕਿ ਆਪਾਂ ਵੀ ਡਗਮਗੀ ਹੋ ਜਾਂਦੇ ਆ। ਇਹ ਗੱਲ ਇਸੇ ਵਾਰ ਚ ਅੱਗੇ ਆ, ਮੈਂ ਇਸੇ ਵਾਰ ਦੀ ਟੇਕ ਲੈ ਕੇ ਸਾਰੀ ਗੱਲ ਕਰਾਂਗਾ। ਕਹਿੰਦੇ ਇਹ ਰਾਜ ਫਿਰ ਉਸ ਐਂਗਲ ਤੋਂ ਚੱਲਿਆ ਸੀ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਵੀ
ਜਿਹਨੂੰ ਅੱਜ ਅਸੀਂ ਕਹਿੰਦੇ ਆ ਸਾਊਥ ਏਸ਼ੀਆ ਤੇ ਸੈਂਟਰਲ ਏਸ਼ੀਆ ਆਲ ਦਾ ਵੇ ਟਰਕੀ ਤੱਕ ਗਏ ਨੇ ਤੇ ਉਧਰ ਸ੍ਰੀਲੰਕਾ ਤੱਕ ਗਏ ਨੇ। ਸੰਗਲਾਦੀਪ ਦਾ ਰਾਜਾ ਉਹਨਾਂ ਨੂੰ ਮਿਲਣਾ ਚਾਹੁੰਦਾ ਸੀ, ਪੁਰਾਣਾ ਸ੍ਰੀਲੰਕਾ ਦਾ। ਉਹ ਸਾਰੀ ਉਦਾਸੀਆਂ ਤੋਂ ਬਾਅਦ ਕਰਤਾਰਪੁਰ ਕਿਉਂ ਬਣਾਇਆ ਗਿਆ? ਕਿਉਂਕਿ ਲੋਕਾਂ ਦੇ ਵਿੱਚ ਸਟੇਟ ਦੇ ਲੈਵਲ ਤੇ ਉਸ ਵੇਲੇ ਦੀਆਂ ਰਿਆਸਤਾਂ ਤੇ ਰਾਜਿਆਂ ਦੇ ਲੈਵਲ ਤੇ ਜੋਗੀਆਂ, ਕਾਜ਼ੀਆਂ ਤੇ ਮੁੱਲਿਆਂ ਦੇ ਲੈਵਲ ਤੇ, ਜਿਹੜੇ ਅਰਲੀਅਰ ਵੀ ਤੁਸੀਂ ਵਿਆਖਿਆ ਸੁਣੀ ਆ, ਡਿਬੇਟ ਤਾਂ ਕੀਤੀ ਗੁਰੂ ਨਾਨਕ ਪਾਤਸ਼ਾਹ ਨਾਲ, ਗੱਲਬਾਤ ਵੀ ਕੀਤੀ, ਵਕਤੀ ਤੌਰ ਤੇ ਕਈ ਮੰਨ ਵੀ ਗਏ, ਬਟ ਆਪਣਾ ਬਿਹੇਵੀਅਰ ਨਹੀਂ ਬਦਲਿਆ, ਆਪਣੀਆਂ ਪਾਲਿਸੀਜ਼ ਨਹੀਂ ਬਦਲੀਆਂ, ਜਿਹਨੂੰ ਅੱਜ ਕੱਲ੍ਹ ਅਸੀਂ ਆਖਾਂਗੇ। ਇਸ ਕਰਕੇ ਕਰਤਾਰਪੁਰ ਬਣਾਇਆ ਗਿਆ। ਕਰਤਾਰਪੁਰ ਦੇ ਵਿੱਚ ਇੱਕੋ ਓੰਕਾਰ ਨਾਮ ਤੇ ਸ਼ਬਦ ਦੇ 3 ਫਾਊਂਡੇਸ਼ਨ ਨੂੰ ਲੈ ਕੇ ਇਹ ਰਾਜ ਸ਼ੁਰੂ ਕਰ ਦਿੱਤਾ ਗਿਆ। ਕਰਤਾਰਪੁਰ ਕੱਲਾ ਇਹ ਨਹੀਂ ਜੋ ਅਸੀਂ ਪਿਛਲੇ 20 ਸਾਲਾਂ 'ਚ ਦੇਖ ਰਹੇ ਹਾਂ। ਮੁਬਾਰਕ ਆ ਸਾਨੂੰ, ਘੱਟ ਤੋਂ ਘੱਟ ਨਿਊਜ਼ ਦੇ ਲੈਵਲ ਤੇ, ਕੋਰੀਡੋਰ ਤੇ ਲੈਵਲ ਤੇ, ਜਿਹੜਾ ਇੰਡੀਆ ਤੇ ਪਾਕਿਸਤਾਨ ਦਾ 75ਵਾਂ ਸ਼ਤਾਬਦੀ ਮਨਾਈ ਜਾ ਰਹੀ ਹੈ ਪਾਰਟੀਸ਼ਨ ਦੀ, ਅਸਲੀ ਉਹ ਪੰਜਾਬ ਦੀ ਪਾਰਟੀਸ਼ਨ ਆ। ਉਹ ਇੰਡੀਆ ਦਾ ਪਾਕਿਸਤਾਨ ਥੋੜੀ ਹੋਇਆ ਸੈਪਰੇਟ। ਠੀਕ ਹੈ, ਵਕਤੀ ਤੌਰ ਲਈ ਪਾਕਿਸਤਾਨ ਥੋੜਾ ਚਲਾ ਗਿਆ ਸੀ, ਫਿਰ ਬੰਗਲਾਦੇਸ਼ ਬਣ ਗਿਆ, ਬਟ ਐਕਚੁਅਲੀ ਪੰਜਾਬ ਦੀ ਪਾਰਟੀਸ਼ਨ ਆ। ਉਹ ਪਾਰਟੀਸ਼ਨ ਦੇ ਨੇੜੇ ਦਾ ਬਾਰਡਰ ਡਾਊਨ ਆ ਕਰਤਾਰਪੁਰ। ਉਹ ਟੋਪਾ ਟੇਕ ਸਿੰਘ 47 'ਚ ਨਹੀਂ ਕਰਦਾ ਹੋਇਆ, ਉਹ ਸ਼ੁਰੂ ਤੋਂ ਹੀ ਸਾਨੂੰ ਦੱਸਿਆ ਜਾ ਰਿਹਾ ਕਿ ਜਿਹੜਾ ਇਸ ਇਲਾਕੇ ਦੇ ਵਿੱਚ ਇੱਕ ਪ੍ਰੋਜੈਕਟ, ਜਿਹਨੂੰ ਅਸੀਂ ਅੱਜ ਆਖ ਸਕਦੇ ਹਾਂ, ਗੁਰੂ ਸਾਹਿਬ ਨੇ ਰਾਜ ਦੇ ਲੈਵਲ ਤੇ ਸ਼ੁਰੂ ਕੀਤਾ। ਉਹ ਦੈਵੀ ਗੁਣਾਂ ਵਾਲਿਆਂ ਨੇ, ਗੁਰੂ ਨਾਨਕ ਪਾਤਸ਼ਾਹ ਕੋਲ ਦੈਵੀ ਗੁਣ ਸੀ, ਉੱਥੇ ਇੱਕ ਨਵੀਆਂ ਪਾਲਿਸੀਜ਼ ਖੜੀ ਕੀਤੀਆਂ। ਉਹ ਨਵੀਆਂ ਪਾਲਿਸੀਜ਼ ਕੀ ਸੀਗੀਆਂ, ਇਹਦੇ ਬਾਰੇ ਸਾਨੂੰ ਵਿਚਾਰਨ ਦੀ ਲੋੜ ਆ। ਹੁਣ ਉਹ ਪਾਲਿਸੀਜ਼ ਅਗਲੀ ਵਾਰ ਲੰਬੀ ਆ, 8 ਪੌੜੀਆਂ ਦੀਆਂ ਨੇ। ਹੁਣ ਉੱਥੇ ਫਿਰ ਦੱਸਿਆ ਗਿਆ ਕੀ ਕੀ ਦੇਖਿਆ ਜਾਓ। ਪਹਿਲੀ 4 ਪੌੜੀਆਂ ਵਿੱਚ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਅੰਗਦ ਪਾਤਸ਼ਾਹ ਦੇ ਵਿਚਾਰੇ ਦੀਆਂ ਹੀ ਨੇ, ਕਿਉਂਕਿ ਜਦ ਲੀਡਰਸ਼ਿਪ ਟ੍ਰਾਂਸਫਰ ਹੋਣੀ ਹੁੰਦੀ ਆ ਨਾ, ਤੁਹਾਨੂੰ ਉਹਨੂੰ ਪੱਕਾ ਕਰਨਾ ਪੈਣਾ, ਕਿਉਂਕਿ ਵਿਰੋਧ ਤਾਂ ਹੁੰਦਾ ਹੀ ਆ। ਵਿਰੋਧ ਨੈਚੁਰਲ ਆ, ਕਿਤੇ ਵੀ ਲੈ ਲਓ ਦੁਨੀਆ 'ਚ, ਕੱਲਾ ਸਿੱਖਾਂ 'ਚ ਨਹੀਂ, ਜਾਂ ਪੰਜਾਬ 'ਚ ਨਹੀਂ, ਜਾਂ ਹਿੰਦੁਸਤਾਨ 'ਚ ਨਹੀਂ, ਇੱਥੇ ਘੱਟ ਆ। ਦੇਖੋ ਕਿੰਨੀ ਹਾਈਪਰ ਟੈਂਸ਼ਨ ਚੱਲ ਰਹੀ ਹੈ ਅਮਰੀਕਨ ਪੋਲਿਟਿਕਸ ਵਿੱਚ ਵੀ। ਗੱਲ ਇਹ ਹੈ ਕਿ ਜਿਹੜਾ ਤੁਹਾਡਾ ਮਿਸ਼ਨ ਹੈ ਉਸ ਤੇ ਕਿੰਨੇ ਪੱਕੇ ਹੋ ਤੇ ਉਸ ਤੇ ਕਿੰਨੇ ਦਰੁਸਤ ਹੋ ਤੇ ਉਹਦੀ ਕਿੰਨੀ ਕਲੈਰਿਟੀ ਆ। ਉਹ ਕਲੈਰਿਟੀ ਬਾਰੇ ਕੀ ਦੱਸਿਆ ਜਾ ਰਿਹਾ ਸਾਨੂੰ, ਉਹਦੇ 'ਚ ਮੈਂ ਕੁਝ ਐਗਜ਼ਾਮਪਲ ਲਵਾਂਗਾ ਕਿ ਪਹਿਲੀ ਗੱਲ ਤਾਂ ਕਿਹੜੀ ਚੀਜ਼ ਗੁਰੂ ਅੰਗਦ ਪਾਤਸ਼ਾਹ ਨੂੰ ਫਿਰ ਉਹਨਾਂ ਨੇ ਸਾਰੀ ਸੰਗਤ ਨੂੰ ਦੇ ਰਹੇ ਨੇ, ਬਟ ਇਵੈਂਚੁਅਲੀ ਲਹਿਣੇ ਦੇ ਉੱਤੇ ਛਤਰ ਚੱਲਿਆ, ਜਿਨ੍ਹਾਂ ਨੂੰ ਅਸੀਂ ਗੁਰੂ ਅੰਗਦ ਪਾਤਸ਼ਾਹ ਆਖਦੇ ਹਾਂ। ਕੀ ਦਿੱਤਾ ਜਾ ਰਿਹਾ ਸੀ? ਕਹਿੰਦੇ ਜਿਹੜਾ ਸ਼ਬਦ ਆ ਨਾ, ਇਹ ਵਰਤਾਇਆ ਗਿਆ ਬੜਾ ਖੋਲ ਕੇ, ਜਿਹੜਾ ਕਦੇ ਮੁੱਕਦਾ ਨਹੀਂ ਸੀ। ਲੰਗਰ ਚੱਲੇ ਗੁਰ ਸ਼ਬਦ, ਹਰ ਟੋਟ ਨਾ ਆਵੀ ਖੱਟੀ ਹੈ। ਅੱਜ ਜਿਹੜੇ ਬਾਕੀ ਲੰਗਰ ਸਾਡੇ ਚੱਲ ਰਹੇ ਨੇ, ਖਿਆਲ ਰੱਖਿਓ ਸ਼ਬਦ ਦਾ ਲੰਗਰ ਚੱਲਿਆ ਸੀ ਪਹਿਲਾਂ। ਹੁਣ ਸ਼ਬਦ ਕੀ ਆ? ਸ਼ਬਦ ਦਾ ਲੰਗਰ ਸਾਰਿਆਂ ਨੂੰ ਦੇਖੋ, ਗੁਰੂ ਨਾਨਕ ਪਾਤਸ਼ਾਹ ਕਿਤੇ ਗਏ, ਪ੍ਰਸ਼ਾਦਾ ਛਕਾਉਣ ਦੀ ਇੱਕ ਸਾਖੀ ਆ। ਸਾਡਾ ਉਹ ਲੈਗੇਸੀ ਪ੍ਰੋਜੈਕਟ ਆ, ਉਹ ਚੱਲ ਰਿਹਾ 553 ਇਅਰਸ ਤੋਂ, ਉਹ ਤਾਂ ਅਸੀਂ ਕਰਨਾ ਹੀ ਕਰਨਾ ਜਾਰੀ ਆ। ਪਰ ਬਾਕੀ ਸਾਖੀਆਂ ਕਿਉਂ ਭੁੱਲ ਗਏ? ਬਾਕੀ ਸਾਰੀ ਸਾਖੀਆਂ ਤਾਂ ਸ਼ਬਦ ਦੇ ਲੰਗਰ ਦੀਆਂ ਨੇ। ਕਿ ਕਿਹੜੇ ਗਿਆਨ ਦੀ ਗੱਲ, ਕਿਹੜੇ ਗਿਆਨ ਦੀ ਗੱਲ ਇੱਕ ਬਾਬਰ ਵਰਗੇ ਸਮਰਾਟ ਨਾਲ ਵੀ ਉਹੀ ਕਰਨੀ ਆ, ਤੇ ਭਾਵੇਂ ਮਾਸਪੁਰੀ ਵਿੱਚ ਖੜ ਕੇ ਕਰਨੀ ਪਵੇ। ਗੁਰੂ ਨਾਨਕ ਪਾਤਸ਼ਾਹ ਦੇ ਆਪਣੇ ਸ਼ਬਦ ਨੇ, ਜਿਨ੍ਹਾਂ ਨੂੰ ਅਸੀਂ ਬਾਬਰ ਬਾਣੀ ਆਖਦੇ ਹਾਂ ਹੁਣ, ਕਿ ਮਾਸਪੁਰੀ ਵਿੱਚ ਖੜ ਕੇ ਵੀ ਗਿਆਨ ਦੀ ਗੱਲ ਕਿਵੇਂ ਕਰਦੀ ਆ। ਕਿੰਨਾ ਇਮੋਸ਼ਨਲ ਤੇ ਕਿੰਨਾ ਡਰਪੋਕ ਸੀਨ ਹੋਊਗਾ। ਜਿਵੇਂ ਸਾਡਾ 84 ਵੜੇ ਦੇ ਸੀਨ ਰਹਿੰਦੇ ਨੇ ਨਵੰਬਰ ਦਾ ਸਪੈਸ਼ਲੀ, ਤੇ ਉਹੀ ਗੱਲ ਜਦ ਮੱਕੇ ਦੀ ਕਰਨੀ ਆ ਉਹ ਵੀ ਗਿਆਨ ਨਾਲ ਕਰਨੀ ਆ, ਤੇ ਉਹੀ ਗੱਲ ਜਦ ਜਗਨਨਾਥਪੁਰੀ ਜਾ ਕੇ ਕਰਨੀ ਆ ਉਹ ਵੀ ਗਿਆਨ ਨਾਲ ਕਰਨੀ ਆ। ਜਦ ਆਪਣੇ ਬ੍ਰਦਰ ਇਨ ਲੋ ਦੇ ਘਰ ਰਹਿਣਾ 7 ਮਹੀਨੇ ਆਪਣੀ ਭੈਣ ਦੇ ਕੋਲ ਸੁਲਤਾਨਪੁਰ ਲੋਧੀ, ਉੱਥੇ ਵੀ ਉਸੇ ਗਿਆਨ ਨਾਲ ਗੱਲ ਕਰਨੀ ਆ। ਮਤਲਬ ਰਿਸ਼ਤੇਦਾਰੀਆਂ ਦੀ ਗੱਲ ਵਿੱਚ ਵੀ, ਪੋਲੀਟੀਕਲ ਗੱਲਾਂ ਵਿੱਚ ਵੀ, ਜਿਵੇਂ ਕਬੀਲੇ ਦੇ ਕਈ ਇਸ਼ੂ ਬਣ ਜਾਂਦੇ ਨੇ, ਮਾਂ ਪਿਓ ਦੇ ਨਾਲ ਵੀ ਕਿਵੇਂ ਗੱਲ ਕਰਨੀ ਆ। ਆਪਣੇ ਜਿਹੜਾ ਲੋਕਲ ਰਾਜਾ ਰਾਏ ਬੁਲਾਰ, ਉਹਦੇ ਨਾਲ ਵੀ ਕਿਵੇਂ ਗੱਲ ਕਰਨੀ ਆ। ਹਰ ਥਾਂ ਤੇ ਸ਼ਬਦ ਕੀ ਆ? ਸ਼ਬਦ ਉਹਦਾ ਇੱਕ ਗਿਆਨ ਦਾ ਪਸਾਰਾ। ਕਹਿੰਦੇ ਇਹ ਖੁੱਲਾ ਵਰਤਾਇਆ ਗਿਆ ਸਭ ਤੋਂ ਪਹਿਲਾਂ। ਇਹ ਲੰਗਰ ਜਿਹੜਾ ਇੱਥੇ ਸਾਨੂੰ ਬਹੁਤ ਸੋਚਣ ਦੀ ਲੋੜ ਆ। ਜੇ ਇਹ ਲੰਗਰ ਸਾਡਾ ਨਹੀਂ ਠੀਕ ਚੱਲੂ ਤਾਂ ਜਿਹੜਾ ਸਾਡਾ ਰੈਗੂਲਰ ਲੰਗਰ ਹੈਗਾ ਤੋਸਾ ਫੂਡ ਵਾਲਾ, ਤੋਸਾ ਹਰਕਾ ਨਾਮ ਵਾਲਾ ਸਾਡਾ ਭੁੱਲ ਗਿਆ। ਤੋਸਾ ਢਿੱਡ ਭਰਨ ਵਾਲਾ ਸਾਨੂੰ ਯਾਦ ਆ, ਚੰਗੀ ਗੱਲ ਆ। ਉਹਦੀ ਬਦੌਲਤ ਹੀ ਸਾਨੂੰ ਜੋ 84 ਤੇ
हिंदुस्तान की गवर्नमेंट ने रीडिफ्यूजन कंपनी हायर करके साडी नैगेटिव कैंपेन खड़ी की सी। ये पिछले 2 साल फार्मर प्रोटेस्ट ने एवरेज सिख दे जिहड़े लंगर चलाए ने, इंक्लूडिंग उत्थे शब्द के लंगर भी चले, उस करके वो इमेज क्लीयर होगी। जोड़ी कोई संस्था ते कोई भी प्रोजेक्ट पिछले 34 साल चो क्लीयर नहीं कर पाया सी वो नैगेटिव इमेज जिहड़ी हिंदुस्तान की सरकार ने बनाई सी। क्योंकि ये जिहड़ा शब्द आ, शब्द साडे नूं ज्ञान आ जाए, साडे कोल विवेक मिल जाए, सानू पता लग जाए कित्थे की करना ते नहीं करना, कित्थे की बोलना ते नहीं बोलना, संयम आना। इसे वार च लिखिया, कहते फिर गुरु अंगद पातशाह नूं जप तप संयम मिल गया। अदरवाइज जे कल्ला जप करन जाओगे कुछ होर बना देणगे, तुहानूं अज भी यही हो रहा। जे कल्ला तप करन जाओगे कुछ होर बना देणगे, कल्ले संयम की गल करोगे कुछ होर बना देणगे। बड़ा कुछ हो रहा, नवे नवे गुरु निकल रहे हैं, कई सिखां विच ही ने ते कई हिंदुस्तान के बाबे ने। बट कहते क्योंकि दैवी गुण आ गए, सत आ गया, शब्द का लंगर चल पिया, कहते जप तप संयम आप ही आ गया। नहीं तो कल्ला कल्ला आऊगा, तो जिहड़ा कल्ला जप करू ते कल्ला तप करू ते संयम दी गल्लां करू, वो गुरु नानक दे घर दे राज की गल नहीं आ, वो किसी होर परंपरा की गल आ। ये वरताया गया। नाल होर की कीता, कहते बाय द वे ये सौखा नहीं सी शब्द नूं कमाउणा। कहते जिवें जो पंजाबी की कहावत है, इसे वार च आया कि जिवें सिल नूं चटना हुंदा ना, इदां दा काम आ ये। तो स्वाद नहीं आउंदा शुरू च ओहदा। ये बाय द वे एक गल होर इशारा योगियों वल, योगी खाण दे भी पाबंदी लांदे सी ते ओह सिल नूं आप चटदे हुंदे सी, ते इन्ना चटदे सी एवें लिटरली अपनी जीभ कट के पत्थर नूं चटदे हुंदे सी, ताकि उन्हां दी आदत पै जाए कि उन्हां दी भुख जिहड़ी हैगी फिजिकल तो उसे दी मुक जाए। सानू गुरु साहब ने जिवें फ्रेज वरती है, उत्थे दस्सिया कि गुरु अंगद साहब ने वो सिल नहीं चट्टी, ये शब्द भी चट्टी सी। इस करके जब उन्होंने लंगर भी चलाया माता खीवी के रूप में, उस वेले लंगर दे विच घ्यो पाया, ये नहीं कहा कि लंगर भी आम जाई होवे जिवें आप अजकल लंगर कर देंगे। इत्थे समझण दी लोड़ आ, वो योगियां के खिलाफ एक गल की जा रही है कि तुसीं तां ये सिल्लां चटदे हो, असीं शब्द की सिल चट्टी आ, साडे च जप तप संयम भी आ गया। हुण असीं जो फिजिकली भी खावांगे ਉਹਦਾ भी स्वाद लवांगे तो ਉਹਦੇ ਵਿੱਚ भी घ्यो पावांगे खीर ਦੇ ਵਿੱਚ। ਉਹ ਆ ਅਗਲਾ ਪੌੜੀ ਇਹਦੀ। ਐਂਡ ਬਾय ਦ ਵੇ ਅੱਜ ਮਨਦੀਪ ਕੌਰ ਦੀ ਗੱਲ ਹੋਈ ਹੈ ਤੇ ਮੈਂ ਵੀ ਇਸ਼ਾਰਾ ਕਰ ਦਵਾਂ, ਇਸੇ ਵਾਰ ਦੇ ਵਿੱਚ ਗੁਰੂ ਅੰਗਦ ਪਾਤਸ਼ਾਹ ਦਾ ਜਦ ਪ੍ਰਤਾਪ ਵੱਧ ਗਿਆ, ਕਿਉਂਕਿ ਉਹਨਾਂ ਨੇ ਇਹ ਟ੍ਰੇਨਿੰਗ ਲਈ, ਉਹ 3rd ਪੌੜੀ ਦੇ ਐਂਡ ਤੇ ਲਿਖਿਆ ਕਿ ਮਾਤਾ ਖੀਵੀ ਦਾ ਜਿਹੜੇ ਹਸਬੈਂਡ ਨੇ ਨਾ, ਇਹ ਉਹਨਾਂ ਦੀ ਗੱਲ ਚੱਲ ਰਹੀ ਆ। ਕਿੰਨੇ ਕੁ ਲੀਡਰ ਅੱਜ ਦੇ ਸਪੈਸ਼ਲੀ ਮੈਨ ਜਿਹੜੇ ਇੱਥੇ ਬੈਠੇ ਨੇ कि ਤੁਹਾਨੂੰ ਤੁਹਾਡੀ ਜਨਾਨੀ ਦੇ ਥਰੂ ਕੋਈ ਦੱਸਿਆ ਜਾਵੇ ਕਿ ਤੁਸੀਂ ਕਿੰਨੇ ਕੋ, ਸਾਨੂੰ ਤਾਂ ਪਤਾ ਹੀ ਨਹੀਂ ਕਿਸੇ ਨੂੰ। half of them may not even know ਤੁਹਾਡੀ ਵਾਈਫ ਦਾ ਕੀ ਨਾਮ। ਬਟ ਸੱਤੇ ਬਲਵੰਡ ਉਹਨਾਂ ਦੀ ਵਾਰ 'ਚ ਦੱਸਤਾ ਕਿ ਸਾਡਾ ਲੀਡਰ ਇੰਨਾ ਸਿਕਿਉਰ ਆ, ਸਾਡਾ ਅਨਕੰਟੈਸਟਡ ਲੀਡਰ ਜਿਹਨੂੰ ਅਸੀਂ ਗੁਰੂ ਅੰਗਦ ਸਾਹਿਬ ਆਖਦੇ ਹਾਂ, ਇੰਨੇ ਸਿਕਿਉਰ ਨੇ ਮੈਂਟਲੀ ਵੀ ਇਮੋਸ਼ਨਲੀ ਵੀ, ਕਿ ਜਦ ਉਹਨਾਂ ਦੇ ਬਾਰੇ ਕਿਹਾ ਜਾ ਰਿਹਾ that he is the husband of ਮਾਤਾ ਖੀਵੀ, इदा लिखा उत्थे शाहो शाहो हसबैंड होंदा लिटरली। कितनी सिक्योरिटी है देखो लीडर दे विच, क्योंकि उहदे च दैवी गुण ने, दै गुण ने। अगली गल करिए होर, फिर गल आई कि जे दिल खोटे ने फिर कुछ नहीं हो सकता। उसे वार च आ रही है, दिल खोटे ने, दिल खोटा है आकी फिरन। साडे वांगू आपां भी फिरदे आ बड़े, असीं बिलीव थोड़ी करदे आ गल च, अपनी गल मनाउण लई, अपनी फोटो खिचाउण लई, अपना जंब अपना हिस्सा भारू रखण लई असीं भी फिरदे आ उदां ही। कहंदे दिल खोटे ने, ते दिल खोटे होणगे तां फिर वो पौड़ी लैंड हुंदा कौन हारे किन वट्टी है। कहंदे फिर ये तां कौन हार रहा ते कौन जित रहा, इहदे बारे की दस्सिया जा सकदा जे दिल ही साफ नहीं होया। दिलों मुहब्बत जिन सही सच्चिया। इत्थे इशारा होर भी है बाबा फरीद वाली लाइन च कि बाबा फरीद जी कहते कि जे अजे नहीं सच्चा प्यार जागया, ਇਹਦਾ मतलब ये नहीं कि तुसी माड़े हो। गुरबाणी च किसी ਨੂੰ कंडेम नहीं किया गया। उत्थे दस्सिया जे कच्चे हो, जिन मन होर मुख होर से कांडे कच्चे आ। संगत के रूप विच गुरु भाई लहणा जी दे वेले भी गुरु नानक पातशाह दा सारिਆਂ ਨੂੰ ट्रेनिंग दे रहे हैं। शब्द का लंगर तो सारिਆਂ ਨੂੰ मिल रहा,
ਫਿਰ ਜਿਹਨੇ ਆਪਣਾ ਦਿਲ ਖੋਟਾ ਨਹੀਂ ਰੱਖਿਆ, ਜਿਨ੍ਹਾਂ ਦੇ ਵਿੱਚ ਇਹ ਊਣਤਾਈ ਆਣੀ ਖਤਮ ਹੋ ਗਈ, ਉਹ ਫਿਰ ਸਿਲੈਕਸ਼ਨ ਵੱਲ ਜਾ ਰਹੇ ਨੇ, ਅਗਵਾਈ ਦੇਣਗੇ। ਉਹ ਅਗਵਾਈ ਫਿਰ ਕਹਿੰਦੇ ਬਹੁਤ ਪੁੱਠੀ ਗੱਲ ਵੀ ਹੋ ਗਈ, ਜਿਵੇਂ ਆਪਾਂ ਅੱਜ ਕੱਲ੍ਹ ਆਖਦੇ ਹਾਂ, ਕਿਉਂਕਿ ਅੱਜ ਕੱਲ੍ਹ ਤੁਹਾਨੂੰ ਜੇ ਲੀਡਰਸ਼ਿਪ ਡਿਸਾਈਡ ਕਰਨੀ ਹੁੰਦੀ ਹੈ, ਭਾਵੇਂ ਗੁਰਦੁਆਰੇ ਦੀ ਹੈ, ਭਾਵੇਂ ਜਥੇਬੰਦੀ ਦੀ ਹੈ, ਭਾਵੇਂ ਪੰਥ ਦੀ ਆ, ਕੱਲਾ ਅਕਾਲੀਆਂ ਵੱਲ ਨਾ ਦੇਖੇ ਉਹਨਾਂ ਨੇ ਤਾਂ 100 ਸਾਲ ਸਾਨੂੰ ਦੱਸਤਾ ਉਹਨਾਂ ਨੇ ਕੀ ਕੀਤਾ। ਅਸੀਂ ਆਪਣੇ ਵੱਲ ਵੀ ਦੇਖ ਲਈਏ। ਉੱਥੇ ਲਿਖਿਆ ਹੋ ਰਹੇ ਹੋ ਗੰਗ ਬਹਾਈ ਹੈ, ਦੁਨਿਆਈ ਆਖਿਆ ਕੀ ਕਿਉਂ। ਕਹਿੰਦੇ ਗੰਗਾ ਪੁੱਠੀ ਬਹਾਤੀ, ਜਿਹਨੂੰ ਪੰਜਾਬੀ ਚ ਆਖਦੇ ਆ ਤੇ ਅੱਜ ਕੱਲ੍ਹ ਵੀ ਆਖਿਆ ਜਾਂਦਾ, ਕਿ ਗੁਰੂ ਨਾਨਕ ਪਾਤਸ਼ਾਹ ਨੇ ਗੁਰਿਆਈ ਦਿੱਤੀ ਨਹੀਂ, ਕਿਉਂਕਿ ਹਿੰਦੁਸਤਾਨੀ ਪਰੰਪਰਾ ਛੱਡੋ, ਗਲੋਬਲ ਪਰੰਪਰਾ ਇਹ ਮੰਨੀ ਜਾਂਦੀ ਆ ਕਿ ਜਿਹੜਾ ਰਾਜ ਹੈਗਾ ਉਹਦਾ ਆਪਣੇ ਪੁੱਤਰਾਂ ਨੂੰ ਜਾਂ ਦਿੱਤਾ ਜਾਂਦਾ ਸੀ, ਜਾਂ ਜਿਹਨੂੰ ਚਰਚ ਕਹਿ ਦਿੰਦੇ ਸੀ ਉਹਨੂੰ ਦਿੱਤਾ ਜਾਂਦਾ ਸੀ। ਇਹ ਸਿਰਫ ਰਤਨ ਸਿੰਘ ਭੰਗੂ ਵਾਲੀ ਗੱਲ ਤੋਂ ਨਾ ਲਿਓ, ਗੱਲ ਇੱਥੋਂ ਹੀ ਸ਼ੁਰੂ ਹੋ ਗਈ। ਕਹਿੰਦੇ ਰਾਜ ਤਾਂ ਉਹਨੂੰ ਦਿੱਤਾ ਗਿਆ, ਕਿਹਨੂੰ, ਜਿਹੜਾ ਇਹਦੇ ਲਾਇਕ ਸੀ। ਜੇ ਗੁਰੂ ਅਰਜਨ ਪਾਤਸ਼ਾਹ ਦੇ ਬਾਰੇ ਕਿਹਾ ਗਿਆ ਅਰਲੀਅਰ ਤਖਤ ਰਾਜਾ ਸੋ ਬਹਿ ਜੇ ਤਖਤੇ ਲਾਇਕ ਹੋਈ, ਮਤਲਬ ਗੁਰੂ ਨਾਨਕ ਪਾਤਸ਼ਾਹ ਨੇ ਪਹਿਲਾਂ ਹੀ ਕਰਤਾ ਹੈ ਕਿ ਤਖਤ ਦੇ ਲਾਇਕ ਕੌਣ ਸੀ। ਕਹਿੰਦੇ ਦੁਨੀਆ ਕਵੇ ਆ ਕੀ ਹੋ ਗਿਆ, ਬੜਕੀ ਨੂੰ ਦਿੱਤਾ, ਨਾਨਕ ਰਾਜ ਚਲਾਇਆ ਦੀ ਬਾਂਗ ਅਗਲੀ ਲੀਡਰਸ਼ਿਪ ਗੁਰੂ ਅੰਗਦ ਪਾਤਸ਼ਾਹ ਨੂੰ ਦਿੱਤੀ, ਕਿਉਂਕਿ ਉਹਨਾਂ ਦੇ ਪੁੱਤਰਾਂ ਨੂੰ ਨਹੀਂ ਮਿਲੀ। ਨਾ ਉਹਨਾਂ ਨੇ ਕਿਸੇ ਪੁਰੋਹਿਤ ਨੂੰ ਜਾ ਕੇ ਪੁੱਛਿਆ, ਕਿਸੇ ਬ੍ਰਾਹਮਣ ਨੂੰ ਨਹੀਂ ਪੁੱਛਿਆ ਜਾ ਕੇ ਕਿ ਤੂੰ ਦੱਸ ਹੁਣ ਕਿਹਨੂੰ ਰਾਜ ਦਈਏ। ਦੁਨੀਆ 'ਚ ਰਾਜ ਐਂ ਮਿਲਦੇ ਸੀ। ਰਤਨ ਸਿੰਘ ਭੰਗੂ ਨੇ ਲਿਖਿਆ ਕਿ ਜਿਹੜਾ ਅੰਗਰੇਜ਼ਾਂ ਦਾ ਸਵਾਲ ਸੀ ਉਹਨੂੰ ਕਿ ਸਿੱਖਾਂ ਨੂੰ ਪਾਤਸ਼ਾਹੀ ਕਿੱਥੋਂ ਮਿਲ ਗਈ, ਨਾ ਕਿਤੇ ਇਹਨਾਂ ਦੇ ਵੱਡੇ ਵਡੇਰੇ ਰਾਜ ਕਰਨ ਵਾਲੇ ਸੀ ਤੇ ਨਾ ਹੀ ਕਿਸੇ ਚਰਚ ਨੇ ਦਿੱਤੀ ਆ। ਕਹਿੰਦੇ ਇਹਨਾਂ ਨੂੰ ਗੁਰੂ ਤੋਂ ਮਿਲੀ ਆ, ਪਾਤਸ਼ਾਹੀ ਤੋਂ ਜਿਹੜੀ ਆ ਉਹ ਗੁਰੂ ਨੇ ਦਿੱਤੀ ਆ। ਇਨ ਗਰੀਬ ਸਿੰਘਨ ਕੋ ਦੇ ਪਾਤਸ਼ਾਹੀ, ਇਹ ਯਾਦ ਰੱਖੇ ਹਮਰੀ ਗੁਰਿਆਈ। ਉਹਦੀ ਨੀਂਵ ਗੁਰੂ ਨਾਨਕ ਸਾਹਿਬ ਨੇ ਰੱਖਤੀ। ਕਹਿੰਦੇ ਉਲਟੀ ਗੰਗਾ ਬਹਾਤੀ, ਮਤਲਬ ਜਿਹੜੇ ਕੁਆਲੀਫਾਈਡ ਨੇ ਉਹਨਾਂ ਨੂੰ ਮਿਲੂ। ਜਦ ਅਸੀਂ ਅਨਕੁਆਲੀਫਾਈਡ ਨੂੰ ਦੇਣੀ ਸ਼ੁਰੂ ਕਰਤੀ, ਅਸੀਂ ਆਪਣੇ ਮਾਡਲ ਤੋਂ ਚਲੇ ਗਏ। ਫਿਰ ਅਸੀਂ ਜਦ ਸਟੇਟ ਕਰਦਾ ਹੋ, ਅਸੀਂ ਕਿਉਂ ਇਕੱਲੇ ਗੁੱਸੇ ਉਹਨਾਂ ਨੂੰ ਹੁੰਦੇ ਆ। ਪਹਿਲਾਂ ਆਪਣੀ ਜਥੇਬੰਦੀ ਵਿੱਚ ਇਹ ਕਰੋ, ਪਹਿਲਾਂ ਆਪਣੀ ਸੰਸਥਾ ਵਿੱਚ ਇਹ ਕਰੋ, ਫਿਰ ਅਸੀਂ ਪੰਥ ਵਿੱਚ ਡਿਮਾਂਡ ਕਰੋ, ਤਾਂ ਜਿਹੜਾ ਸਿੱਖ ਰਾਜ ਆ ਉਹਦਾ ਉਸ ਤਰ੍ਹਾਂ ਦਾ ਲੀਡਰ ਆਊ। ਤੇ ਹੋਇਆ ਹਿਸਟਰੀ 'ਚ ਵੀ ਆਈ ਆ। ਅਦਰਵਾਈਜ਼ ਅਸੀਂ ਹੋਰ ਗੱਲਾਂ ਦੇ ਅੱਗੇ ਪਿੱਛੇ ਤੁਰ ਜਾਵਾਂਗੇ। ਹੁਣ ਸ਼ਬਦ ਦੇ ਲੰਗਰ ਜਦ ਵਰਤ ਰਿਹਾ, ਇਹ ਡਿਸੀਜਨ ਲੈ ਲਿਆ ਤੇ ਉੱਥੇ ਨਾਲ ਲਿਖਤਾ ਜਿਹੜਾ ਕੰਮ ਅਸੀਂ ਕਹਿ ਤਾਂ ਦਿੰਦੇ ਆ, ਅੱਜ ਵੀ ਸਟੇਜ ਤੋਂ ਕਿਹਾ ਗਿਆ, ਸਿੱਖਾਂ ਪੁੱਤਰਾਂ ਘੋਖ ਕੇ ਸਭ ਉਮਤ ਵੇਖੋ ਜੇ ਕਿਉਂ। ਸਿੱਖਾਂ ਤੇ ਪੁੱਤਰਾਂ ਦੋਨੋਂ ਲਿਖਤੇ, ਕਿਉਂਕਿ ਮੇਰੇ ਵਰਗੇ ਉੱਥੇ ਪਹੁੰਚ ਗਏ ਸੀ ਨਾ ਕਰਤਾਰਪੁਰ ਸਾਹਿਬ ਵੀ। ਪ੍ਰੋਫੈਸਰ ਹਰਭਜਨ ਸਿੰਘ ਨੇ ਲਿਖਿਆ ਆਪਣੀ ਕਿਤਾਬ ਦੇ ਵਿੱਚ ਬੜਾ ਡਿਟੇਲ, ਕਹਿੰਦੇ ਉੱਥੇ ਬੜੇ ਲੋਕੀ ਆਏ, ਜੋਗੀ ਵੀ ਆਏ, ਜੰਗਮ ਵੀ ਆਏ, ਗ੍ਰਸਤੀ ਵੀ ਆਏ, ਜੈਨੀ ਵੀ ਆਏ, ਬੋਧੀ ਵੀ ਆਏ। ਜਿਵੇਂ ਆਪਾਂ ਕਿਸੇ ਸਮਾਗਮ ਹੋਵੇ ਪਤਾ ਲੱਗੇ ਚਲੇ ਹੀ ਜਾਈਦਾ। ਹੁਣ ਜ਼ਰੂਰੀ ਮਤੇ ਤੁਸੀਂ ਉਹਨਾਂ ਨੂੰ ਮੰਨਦੇ ਹੋ, ਕਈ ਵਾਰ ਇਨਫੋਰਮੇਸ਼ਨ ਲੈਣ ਲਈ ਵੀ ਜਾਈਦਾ। ਕਹਿੰਦੇ ਬੜੇ ਲੋਕੀ ਆਏ ਉੱਥੇ, ਬਟ ਬਹੁਤ ਘੱਟ ਉੱਥੇ ਟਿਕੇ। ਕੁਝ ਕੁ ਟਿਕੇ ਸੀ, ਭਾਈ ਗੁਰਦਾਸ ਜੀ ਨੇ ਉਹਨਾਂ ਦੇ ਨਾਂ ਲਿਖੇ ਨੇ ਆਪਣੀ ਵਾਰਾਂ ਵਿੱਚ। ਫਿਰ ਜਦ ਕੁਝ ਕੁ ਟਿਕ ਗਏ, ਹੁਣ ਜਦ ਡਿਸੀਜਨ ਲਿਆ ਜਾ ਰਿਹਾ, ਕਹਿੰਦੇ ਉਹ ਸਿੱਖਾਂ ਨੂੰ ਜਿਹੜੇ ਆਪਣੇ ਆਪ ਨੂੰ ਸਿੱਖ ਖਾ ਰਹੇ ਨੇ ਉਹਨਾਂ ਨੂੰ ਵੀ ਘੋਖਿਆ ਤੇ ਪੁੱਤਰਾਂ ਨੂੰ ਵੀ ਘੋਖਿਆ ਤੇ ਸਾਰੀ ਉਮਤ ਦੇ ਸਾਹਮਣੇ। ਇਹ ਉਮਤ ਲਫ਼ਜ਼ ਇੱਥੇ ਸਮਝਣਾ ਬਹੁਤ ਜ਼ਰੂਰੀ ਆ। ਅਸੀਂ ਇਹਨੂੰ ਸੰਗਤ ਆਖ ਦਿੰਦੇ ਆ, ਜਿਹੜਾ 18ਵੀਂ ਸ਼ਤਾਬਦੀ ਵਿੱਚ ਅਸੀਂ ਇਹਨੂੰ ਸਰਬੱਤ ਖਾਲਸਾ ਆਖਣ ਲੱਗ ਗਏ। ਉਮਤ ਲਫ਼ਜ਼ ਅਰਬੀ ਚੋਂ ਆ ਰਿਹਾ, ਇਹਦਾ ਮਤਲਬ ਹੈ ਨੇਸ਼ਨ। ਇਸਲਾਮ ਵਿੱਚ ਯੂਜ਼ ਹੁੰਦਾ ਕਿ ਉਹਨਾਂ ਨੇ ਗਲੋਬਲੀ ਰਾਜ ਕਿਵੇਂ ਕਰਨਾ, ਉਹ ਉਮਤ ਆ। ਕਹਿੰਦੇ ਉਮਤ ਦੇ ਸਾਹਮਣੇ, ਨੇਸ਼ਨ ਦੇ ਸਾਹਮਣੇ, ਜਿਹਨੂੰ ਅਸੀਂ ਅੱਜ ਕੱਲ੍ਹ ਨੇਸ਼ਨ ਬਿਲਡਿੰਗ ਕਹਿੰਦੇ ਆ, ਕਮਿਊਨਿਟੀ ਬਿਲਡਿੰਗ ਕਹਿੰਦੇ ਆ, ਪੂਰਾ ਕਲੀਅਰ ਕਰਕੇ ਦੱਸਤਾ ਕਿ ਡਿਸੀਜਨ ਇਹੀ ਆ। ਮੈਂ ਸਿੱਖਾਂ ਨੂੰ ਵੀ ਘੋਖ ਲਿਆ, ਗੁਰੂ ਨਾਨਕ ਪਾਤਸ਼ਾਹ ਹੀ ਕਹਿ ਰਹੇ ਨੇ ਸੱਤੇ ਬਲਵੰਤ ਹੋਣਾ ਦੀ ਵਾਰ ਦੇ ਥਰੂ, ਤੇ ਅਸੀਂ ਸਿੱਖਾਂ ਤੇ ਪੁੱਤਰਾਂ ਨੂੰ ਘੋਖ ਲਿਆ ਤੇ ਪੂਰੀ ਦੁਨੀਆ ਨੂੰ, ਪੂਰੇ ਨੇਸ਼ਨ ਨੂੰ ਇਹ ਕਲੀਅਰ ਕਰਤਾ ਕਿ ਇਹੀ ਆ ਜਿਹਨੂੰ ਇਹ ਰਾਜ ਕਰਨ ਦੀ ਜਾਂਚ ਆ। ਤੇ ਇਹ ਇੱਕ ਬਹੁਤ ਵੱਡੀ ਗੱਲ ਇੱਥੇ ਆ ਗਈ ਹੈ, ਜਿੱਥੇ ਮੈਂ ਗੱਲ ਖਤਮ ਕਰਨੀ ਚਾਹਾਂਗਾ। ਇਹ ਵਾਲਾ ਪਾਰਟ, ਜਾਂ ਸੁਧੋਸ ਤਾਂ ਲਹਿਣਾ ਟਿਕਿਓ। ਇਹ ਸੁਧੋਸ ਲਫ਼ਜ਼ ਬਚਨ ਸਮਝਣਾ ਬਹੁਤ ਜ਼ਰੂਰੀ ਆ। ਅੱਜ ਕੱਲ੍ਹ ਅਸੀਂ ਇਹਨੂੰ ਸੋਧਣਾ ਆਖਦੇ ਹਾਂ। ਸੋਧਣਾ ਲਫ਼ਜ਼ ਤੁਸੀਂ ਸਮਝਦੇ ਹੋ ਅਸੀਂ ਕਿਸ ਤਰ੍ਹਾਂ ਵਰਤ ਰਹੇ ਹਾਂ ਅੱਜ ਕੱਲ੍ਹ। ਸੋਧਰ ਦੇਖੋ, ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ ਕਿ ਮੈਂ ਲਹਿਣੇ ਨੂੰ ਸੋਧਿਆ।
ਤੇ ਹੁਣ ਇਹਨੂੰ ਟਿੱਕਾ ਟਿੱਕਾ ਉਹ ਨਾ ਲੈ ਲਿਓ ਗਲਮਾਲਾ ਤਿਲਕ ਲਲਾਟਣ ਵਾਲਾ। ਇਹਦਾ ਮਤਲਬ ਹੈ ਇਹਨੂੰ ਰਾਜ ਕਰਨ ਦਾ ਹੁਣ ਦਾਤ ਬਖਸ਼ਤੀ। ਟਿੱਕਾ ਹੁੰਦਾ ਜਿਹੜਾ ਇਜ਼ ਨੈਕਸਟ ਇਨ ਲਾਈਨ ਟੂ ਰੂਲ। ਅੱਜ ਕੱਲ੍ਹ ਪੰਜਾਬੀ 'ਚ ਵੀ ਤੁਸੀਂ ਪੁਰਾਣੇ ਹਿੰਦੁਸਤਾਨੀ ਪਰੰਪਰਾ 'ਚ ਕਈ ਰਾਜਕੁਮਾਰ ਹੁੰਦੇ ਨਾ, ਇੱਕ ਟਿੱਕਾ ਹੁੰਦਾ ਉਹਨਾਂ 'ਚ ਮਤਲਬ ਇਹ ਰੂਲ ਕਰੂ ਅੱਗੇ ਜਾ ਕੇ। ਕਹਿੰਦੇ ਗੁਰੂ ਅੰਗਦ ਪਾਤਸ਼ਾਹ ਦੀ ਸੁਧਾਈ ਕਰਕੇ ਮਤਲਬ ਜਿਹੜੀਆਂ ਵੀ ਊਣਤਾਈਆਂ ਬਚੀ ਸੀਗੀਆਂ, ਸੋਧਣਾ ਜਿਹੜਾ ਅਸੀਂ ਬਣਾ ਲਿਆ ਉਹ ਇੱਕ ਸਾਡੀ ਪਰੰਪਰਾ ਦਾ ਇੱਕ ਐਂਡ ਵਾਲਾ ਪਾਰਟ ਆ। ਜੇ ਫਿਜ਼ੀਕਲੀ ਵੀ ਸਾਨੂੰ ਜੰਗੇ ਮੈਦਾਨ ਵਿੱਚ ਕਿਰਪਾਨ ਨੂੰ ਖੰਡੇ ਨੂੰ ਖੜਕਾਉਣਾ ਪਵੇ ਤੇ ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਵਾਂਗੂ ਅਸੀਂ ਵੀ ਖੜਕਾ ਸਕਦੇ ਹਾਂ, ਉਹ ਇੱਕ ਅਖੀਰਲਾ ਪੜਾਅ ਆ। ਉਸ ਤੋਂ ਪਹਿਲਾਂ ਤਾਂ ਅਸੀਂ ਦੈਵੀ ਗੁਣਾਂ ਵਾਲੀ ਗੱਲ ਕਰਨੀ ਸੀ। ਉਹ ਗੁਣ ਜਿਹੜੇ ਨੇ ਉਹ ਸਾਡੇ 'ਚ ਨਹੀਂ ਆਏ। ਇਹ ਸੁਧੋਸ ਵਰਡ ਲੀਡਰਸ਼ਿਪ ਦੇ ਲੈਵਲ ਤੇ ਸਮਝਣਾ ਬਹੁਤ ਜ਼ਰੂਰੀ ਆ। ਅਸੀਂ ਕਿੰਨੀਆਂ ਊਣਤਾਈਆਂ ਆਪਣੀ ਲੀਡਰਸ਼ਿਪ ਦੀ ਠੀਕ ਕਰਾ ਰਹੇ ਹਾਂ। ਉਹਨਾਂ ਨੂੰ ਲੈਕਚਰਾਂ ਤੋਂ ਬਾਹਰ ਆ ਕੇ ਜਿਹੜੇ ਜਥੇਬੰਦੀਆਂ ਬੈਠੀਆਂ ਜਿਹੜੇ ਵੀ ਲੈਵਲ ਦੀਆਂ ਨੇ, ਇੰਟਰਨਲ ਮੀਟਿੰਗ ਦੇ ਵਿੱਚ ਉਹਨਾਂ ਦੀ ਕਿਹੜੀ ਟ੍ਰੇਨਿੰਗ ਦਿੱਤੀ ਜਾ ਰਹੀ ਆ ਕਿ ਉਹਦੇ ਵਿੱਚ ਨਾਮ ਜਾਂ ਸ਼ਬਦ ਹੈ। ਹੁਣ ਇਸ ਚੀਜ਼ ਨੂੰ ਅਪਲਾਈ ਕਰੋ ਸਾਰੇ ਗੁਰੂਆਂ ਸਾਹਿਬਾਨ ਤੇ। ਜਦ ਗੁਰੂ ਅੰਗਦ ਸਾਹਿਬ ਨੇ ਵੀ ਇਹੀ ਕੀਤਾ ਗੁਰੂ ਅਮਰਦਾਸ ਪਾਤਸ਼ਾਹ ਬਾਰੇ, ਪਤਾ ਕੀ ਲਿਖਿਆ ਇਸੇ ਵਾਰ ਦੇ ਵਿੱਚ? ਕਹਿੰਦੇ ਹੁਣ ਪੋਤਾ ਰਾਜ ਕਰਨ ਆ ਗਿਆ। ਗੁਰੂ ਅਮਰਦਾਸ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਦੇ ਪੋਤੇ ਨਹੀਂ ਹਨ। ਗੁਰੂ ਅੰਗਦ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਦੇ ਬਾਇਓਲੋਜੀਕਲ ਪੁੱਤਰ ਨਹੀਂ ਹਨ। ਬਟ ਗੁਰਬਾਣੀ 'ਚ ਕਲੀਅਰ ਕਰਤਾ ਕਿ ਸਾਡੇ ਵਿੱਚ ਜਿਹੜਾ ਖਾਨਦਾਨੀ ਗੱਲ ਆ ਉਹ ਗੁਰੂ ਵਾਲੇ ਹੋ ਕੇ ਬਣਦੀ ਆ, ਬਾਕੀ ਤਾਂ ਦੁਨਿਆਵੀ ਗੱਲਾਂ ਨੇ। ਗੁਰੂ ਅਮਰਦਾਸ ਪਾਤਸ਼ਾਹ ਨੂੰ ਪੋਤਾ ਲਿਖਿਆ ਗੁਰੂ ਨਾਨਕ ਪਾਤਸ਼ਾਹ ਦਾ, ਕਿਉਂਕਿ ਕਹਿੰਦੇ ਇੱਕ ਹੈਗਾ ਲਾਈਫ ਦੇ ਵਿੱਚ ਆਉਣਾ, ਇਹ ਜਨਮ ਵਿੱਚ ਆਉਣਾ, ਇੱਕ ਹੈਗਾ ਸਤਿਗੁਰ ਦੇ ਘਰ ਜਨਮ ਲੈਣਾ। ਜਿਹੜਾ ਸਤਿਗੁਰ ਦੇ ਘਰ ਜਨਮ ਲੈ ਗਿਆ ਉਹ ਲੀਡਰਸ਼ਿਪ ਦੇ ਕਾਬਲ ਹੋਇਆ। ਇਹ ਸਿਰਫ ਗੁਰੂਆਂ ਦੀ ਗੱਲ ਕਰ ਰਹੇ ਜੇ। ਇਸੇ ਤਰ੍ਹਾਂ ਫਿਰ ਇਹ ਸਿਲਸਿਲਾ ਚੱਲਿਆ। 10 ਪਾਤਸ਼ਾਹੀਆਂ ਦਾ ਸ਼ਬਦ ਤੇ ਨਾਮ ਦੀ ਟ੍ਰੇਨਿੰਗ ਆ, ਇੱਕੋ ਓੰਕਾਰ ਫੋਕਸ ਆ, ਨਾਲ ਖੜਗ ਪੜਤਾ ਹੈ। ਇਸੇ ਖੜਗ ਵੀ ਨਾਮ ਦਿੱਤੀ ਹੈ, ਇਸੇ ਵਾਰ 'ਚ ਆ ਗਿਆ। ਇੱਥੇ ਅੱਗੇ ਜਾ ਕੇ ਦੱਸਿਆ ਕਿ ਗੁਰੂ ਅਮਰਦਾਸ ਪਾਤਸ਼ਾਹ ਨੂੰ ਧਨੁਖ ਵੀ ਦੇਤਾ, ਧਨੁਸ਼ ਤੇ ਬਾਣ ਵੀ ਦਿੱਤੇ। ਕਿਸ ਚੀਜ਼ ਦਾ ਧਨੁਸ਼ ਤੇ ਕਿਸ ਚੀਜ਼ ਦਾ ਬਾਣ ਤੇ ਕਿਸ ਚੀਜ਼ ਦੀ ਖੜਗ, ਇਹ ਗਿਆਨ ਦੀਆਂ ਗੱਲਾਂ ਨੇ। ਪ੍ਰਤੀਕ ਹੈਗੇ ਕਿ ਇਹਦੇ ਤਿਆਰ ਵੀ ਨੇ, ਜੇ ਅਖਾੜੇ ਵੀ ਲਾਣੇ ਨੇ ਤੇ ਜੇ ਫਿਜ਼ੀਕਲ ਖੰਡੇ ਵੀ ਖੜਕਾਉਣੇ ਨੇ। ਬਟ ਗੱਲ ਸ਼ੁਰੂ ਹੋਈ ਆ ਕਿ ਕੱਲਾ ਧਨੁਖ ਨਹੀਂ ਫੜਨਾ, ਕੱਲੀ ਖੜਗ ਨਹੀਂ ਫੜਦੀ, ਉਹ ਦੈ ਗੁਣ ਤੋਂ ਸ਼ੁਰੂ ਹੋਈ ਆ, ਦੈਵੀ ਗੁਣਾਂ ਤੋਂ ਸ਼ੁਰੂ ਹੋਈ ਆ। ਹੁਣ ਇਹ ਦੈਵੀ ਗੁਣ ਬਾਬਾ ਬੰਦਾ ਸਿੰਘ ਬਹਾਦਰ, ਆਪਾਂ 10 ਗੁਰੂਆਂ ਬਾਰੇ ਤਾਂ ਪਰਫੈਕਸ਼ਨ ਨੇ, ਬਟ ਉਸ ਪਰਫੈਕਸ਼ਨ ਬਾਰੇ ਵੀ ਇਹ ਲਿਖਿਆ, ਉਹ ਸਾਰਿਆਂ ਦੀ ਇਹ ਟ੍ਰੇਨਿੰਗ ਚੱਲ ਰਹੀ ਆ। ਤੇ ਤੁਹਾਨੂੰ ਪਤਾ ਹਰ ਗੁਰੂਸ਼ਿਪ ਦਾ ਜਦ ਟ੍ਰਾਂਸਫਰ ਹੋਇਆ ਉਸ ਵੇਲੇ ਲੋਕਾਂ ਨੂੰ ਪਸੰਦ ਨਹੀਂ ਆਇਆ ਸੀ। ਤੇ ਜਦ ਬਾਬਾ ਬੰਦਾ ਸਿੰਘ ਬਹਾਦਰ ਦਾ ਵੀ ਟ੍ਰਾਂਸਫਰ ਹੋਇਆ, ਆ ਸਿੱਕੇ ਦੀ ਫੋਟੋ ਲੱਗੀ ਆ, ਨਾਲ ਸੀਲ ਵੀ ਹੈਗੀ ਸੀ, ਰਿਲੀਜ਼ ਹੋਈ। ਇਹ ਅੱਜ ਤਾਂ ਨਹੀਂ ਹੁਣ ਅਸੀਂ ਸਿੱਕੇ ਜਾਰੀ ਕਰ ਪਾ ਰਹੇ। ਬਾਬਾ ਬੰਦਾ ਸਿੰਘ ਬਹਾਦਰ ਨੇ ਤਾਂ ਗੁਰੂ ਦਾ ਥਾਪੜਾ ਲੈ ਕੇ, ਜੇ ਗੁਰਬਾਣੀ ਨਹੀਂ ਸਮਝ ਆਉਂਦੀ ਤੇ ਪੁਰਾਣੀਆਂ ਵਾਰਾਂ ਹੀ ਸੁਣ ਲਓ, ਉਹੀ ਦੱਸ ਦਿੰਦੇ ਨੇ ਕਿ ਕਿਸ ਤਰ੍ਹਾਂ ਗੁਰੂ ਦਾ ਥਾਪੜਾ ਲੈ ਕੇ ਬੰਦਾ ਬਹਾਦਰ ਨੇ ਸਰਹੰਦ ਤੇ ਫਤਿਹ ਪ੍ਰਾਪਤ ਕੀਤੀ। ਉਹ ਥਾਪੜਾ ਗੁਰੂ ਦਾ ਕੀ ਆ, ਉਹ ਗੱਲਾਂ ਚੱਲ ਰਹੀਆਂ ਨੇ। ਜਿਹੜੀ ਸ਼ਮਸ਼ੀਰ ਗੁਰੂ ਦੇ ਰਹੇ ਨੇ, ਖੰਡਾ ਗੁਰੂ ਸਾਹਿਬ ਦੇ ਰਹੇ ਨੇ, 5 ਪਿਆਰਿਆਂ ਦਾ ਗਵਰਨੈਂਸ ਦੇ ਰਹੇ ਨੇ, ਉਹ ਤਾਂ ਬਾਹਰਲਾ ਕੰਮ ਆ। ਅੰਦਰਲੀ ਤਿਆਰੀ ਦੀ ਗੱਲਾਂ ਅਸੀਂ ਬਿਲਕੁਲ ਨਹੀਂ ਕਰ ਰਹੇ, ਜਿਹੜੀ ਕਿ ਸਾਰਿਆਂ ਦੀ ਕਰਾਈ ਗੁਰੂ ਸਾਹਿਬ ਨੇ। ਉਹ ਤਿਆਰੀ ਬਾਬਾ ਬੰਦਾ ਸਿੰਘ ਬਹਾਦਰ ਦੀ ਵੀ ਹੋਈ, ਤੁਸੀਂ ਉਹਦੀ ਵਿਆਖਿਆ ਅਰਲੀਅਰ ਸੁਣ ਕੇ ਹਟੇ ਹੋ। ਉਹੀ ਜੱਸਾ ਸਿੰਘ ਆਲੂਵਾਲੀਆ ਦੀ ਵੀ ਹੋਈ, ਉਹੀ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਵੀ ਹੋਈ। ਹੁਣ ਦੇਖੋ ਸਾਰਿਆਂ ਦੀ ਜਮਾਤਾਂ ਕੋਈ ਹੋਰ ਸੀਗੀਆਂ, ਬੈਕਗ੍ਰਾਉਂਡ ਗੁਰਬਾਣੀ ਵਿੱਚ ਤਾਂ ਅਦਰਵਾਈਜ਼ ਜਮਾਤ ਹੈਗਾ ਕਿ ਆਈ ਪੰਥ ਯੋਗੀਆਂ ਦਾ ਪੰਥ ਸੀ, ਉਹਨਾਂ ਨੂੰ ਬੜਾ ਮਾਣ ਸੀ ਕਿ ਅਸੀਂ ਬੈਸਟ ਹੈਗੇ ਆ। ਤੇ ਗੁਰੂ ਨਾਨਕ ਸਾਹਿਬ ਨੇ ਕਹਿਤਾ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ। ਇੱਥੇ ਹੈ ਮਨ ਜੀਤੈ ਜਗਜੀਤ ਦੀ ਗੱਲ, ਕਿ ਜਿਹੜਾ ਪੂਰੀ ਦੁਨੀਆ ਨੂੰ ਇੱਕੋ ਜਮਾਤ ਮੰਨਦਾ ਹੋਵੇ। ਇਕੁਐਲਿਟੀ ਇਹ ਆ ਕਿ 7.5 ਬਿਲੀਅਨ ਨੇ ਇਸ ਵੇਲੇ ਸਾਰਿਆਂ ਨੂੰ ਇੱਕੋ ਮੰਨੋ। ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜ ਵੀ ਕਾਇਮ ਕਰਤਾ, ਤੇ ਜਦ ਉੱਥੇ ਥਾਪਿਆ ਗਿਆ ਕਿ ਕੌਣ ਉਹ ਲੋਕਲ ਲੀਡਰ ਹੋਊ, ਉਹਨਾਂ ਨੇ ਇਹ ਵੀ ਨਹੀਂ ਦੇਖਿਆ ਕਿ ਉਹ ਮੁਸਲਮਾਨ ਸੀ ਕਿ ਨਹੀਂ, ਉਹ ਵੀ ਥਾਪੇ। ਇਹ ਹੁੰਦੀ ਹੈ ਇਕੁਐਲਿਟੀ ਦੀ ਪ੍ਰੈਕਟਿਸ। ਉਹਨਾਂ ਦੀ ਦਰਗਾਹ ਨੂੰ ਟੱਚ ਨਹੀਂ ਕਰਨਾ, ਨਕਸ਼ੇਬੰਦੀ ਆਰਡਰ ਦੀ ਦਰਗਾਹ। ਮਤਲਬ ਕਿੰਨਾ ਗੁੱਸਾ ਹੋਊ। ਅੱਜ ਵੀ ਤੁਸੀਂ ਸਟੇਜ ਤੇ ਸੁਣਿਆ ਕਿ ਜਦ ਮਨਦੀਪ ਕੌਰ ਵਰਗੀ ਦਾ ਸੁਸਾਈਡ ਹੋ ਜਾਵੇ ਸਾਨੂੰ ਇਮੋਸ਼ਨ ਤਾਂ ਹੋ ਜਾਂਦਾ, ਪਰ ਉਸ ਵੇਲੇ ਦੇਖੋ ਕਿੰਨਾ ਗੁੱਸਾ ਤੇ ਕਿੰਨਾ ਸੰਜਮ। ਸੇਮ ਟਾਈਮ
कि नक्शेबंदी ऑर्डर वो आ जिन्हें लीगल इंटरप्रिटेशन की गुरु अर्जन पातशाह की शहादत के लिए, नौवें पातशाह की शहादत के लिए, छोटे साहबजादे की शहादत के लिए, वो इस्लाम का फिरका कहते हैं। लेकिन इन्हों की दरगाह को भी असी हथ नहीं लाना, क्योंकि असी मनते एक ओंकार नूं ते नाम नूं ते शब्द नूं। ये हुंदी है लीडरशिप। लीडरशिप एक भी जीरो टॉलरेंस फॉर डूइंग एनीथिंग रॉन्ग, जीरो टॉलरेंस। डजंट मैटर कि दूजे बंदे ने की किया। गल तो तुहाडे अपने गुण दी है ना, अदरवाइज असीं बुराणी क्यों पढ़ते हैं? अपना गुण ना गवावे, जे कोई निंद करे हर जन की, अपना गुण ना गवावे। ये बाबा बंदा सिंह बहादुर ने करके दिखाया सन। जस्सा सिंह आलूवालिया ने घट तो घट 6 जेनोसाइडल कैंपेन सर्वाइव कीतियां, 2 वड्डे घल्लूकारे सर्वाइव करते। नवाब कपूर सिंह तो किहड़ी ट्रेनिंग लई शब्द दी ते बाणी दी वो भुल गए असी, जिस करके इन्ना कुछ देखते हुए भी जिन्हों असी हिस्टोरिकली डार्केस्ट पीरियड कहते हैं लोग, सिखां दे विच तां गोल्डन पीरियड आ कि उन्होंने भी 1765 विच जाके लाहौर को फतेह कर लिया। 700-750 साल की जिहड़ी गुलामी सी, इंडिजिनस राज जिहड़ा रणजीत सिंह तो पहला कायम करता, उन्होंने भी यही ट्रेनिंग। जरनैल सिंह पिंडरावाणिया की भी यही ट्रेनिंग। जथेदार के रूप में देखो, संत के रूप में देखो, बाबा के रूप में देखो, बाणी की ट्रेनिंग, शब्द की ट्रेनिंग, नाम की ट्रेनिंग। इसे करके जप तप संजम विच आ रहा। इसे करके तीर फड़ना या खड़क फड़नी या पिस्तौल फड़नी वो तो आऊगा ही ट्रेनिंग, बट जी उसकी पिछोकड़ वाली ट्रेनिंग आ वो तिन्ना च हैगी है। ये बहुत बहुत लाजमी आ, क्योंकि गुरु नानक पातशाह के वेले तो ही आ रही है। हुण समकाली गल दे विच आके अखीरले मिनटां विच अज हुण की करिए? देखो लीडरशिप पुरानी ते अज इक्को जी आ। पुरानी भी जिहड़ी ठीक नहीं सी, वो लीडरशिप थप्पी नहीं गई। बड़ी बार होया सी सिखां कि असीं लीडरलैस रहे आ, संगतां ने आपे काम कीता। फिर गुरु पीरियड तो बाद कदे दल खालसा आ गया, कदे नवाब कपूर आ गए, पर 5-6 साल नहीं पता लग गया कि दल खालसे नूं भी टाइम लग गया सी बनन नूं। बट एवरेज सिख विच शब्द दे लंगर की चाह बड़ी सी, असीं वो छकदे सी। फिर सानू सी अपनी ओन ताई कढाइए, ते जिन्हां दी ओन ताईयां बहुत घट गईयां सी, डेमोनस्ट्रेट हो जाता सी। फिर पंथ वालों वो सुल्तान भी थप्पे गए। सुल्तान नूं कौम आख्या जस्सा सिंह आलूवालिया नूं। वजह नहीं हैगी अजे वो रोशनी नहीं जे नजर आ रही, वो लो नहीं जे नजर आ रही, तो साडी जिम्मेवारी बढ़ती है असीं अपनी ऊण ताईयां कढाई चलीए। जिवें जिवें घटणगियां पंथ के सामने ऑप्शन पिछले 10 सालों भी कितनियां आईयां। 1-2 स्टेटमेंट दे के असीं खुश हो जाते हैं। ये देख लो सानू ये वार ही की दस रही है, घोख तां लईए। कल की स्टेटमेंट की सी, इस हफ्ते की होया, 3 महीने की होया, पिछले सरबत खालसे तो बाद की होया, अपना तो यही डिस्कशन रह गया ना, क्योंकि असी घोखना बंद करता। असी शब्द के म्यार, नाम के म्यार ते एक ओंकार के म्यार की गल ही नहीं करते। गल ही कुछ होर हो रही है कि केड़ा इस वेले जित सकता ते केड़ा थोड़ी बहुत गल कर दो। देखो म्यार कित्थे आ गया। ये तो ऐ होया कि जे तुहाडा न्याणा फेल होंदा होवे, तुसीं कहंदे आ चल 60 नंबर नहीं लैणे, तू 50 लैके दिखा दे या 70 लैके दिखा दे। ये तो है ही नहीं साडा सिस्टम। तैयारी करो। फिर गुरबाणी दे विच दा आंसर बड़ा क्लीयर आ कि वो लीडरशिप की गल है, क्योंकि वैसे सारी संगतां लई आ कि जिहड़ा अंदरों निर्मल ते बाहरों निर्मल होवे। ये डिबेट ना बनाओ। अंदरों निर्मल बाहरों निर्मल कल्ला रूप नहीं है, बहरूपीए भी बड़े ने जिन्हां ने पगां बंदियां, अमृत छके, आसा की वार की इंटरप्रिटेशन की किताब भी लिखते हैं। वो KPS गिल आ, देखियो उहदी किताब, हर चैप्टर आसा की वार नूं कोट करके लिखता। ये बहरूपियां तो भी बचना जरूरी है ना। कली पग बन के नहीं गल बनो, भावें वो अकालियां च ने ते भावें पुलिस वाले ने, बट उही अकाली ते उही पुलिस वालियां विचों भी साडे शहीद भी आए ने, पिछले 30 सालों च भी आए ने। सो डू नॉट लुक एट कली एक्सटर्नल चीज, वो तो सानू गुमराह कर दूगी बड़ी छेती ते कर रही है। इंटरनल दैवी गुण जिहड़े सत के रूप में बाहर प्रगटे जाण, जिहड़े छुपे ना होण, जिहड़े दसने ना पैण, ਉਹਦੀ ਹੋਂਦ ਵਿੱਚੋਂ, ਉਹਨਾਂ ਦੀ ਪਰਸਨੈਲਿਟੀ ਵਿੱਚੋਂ,
ਉਹਨਾਂ ਦੀਆਂ ਗੱਲਾਂ ਵਿੱਚੋਂ, ਉਹਨਾਂ ਦੇ ਡਿਸੀਜਨ ਵਿੱਚੋਂ ਸਾਡੇ ਸਾਹਮਣੇ ਬਾਹਰ ਆਉਣ। ਅਖੀਰ ਵਿੱਚ ਅੱਜ ਸਵੇਰੇ ਜਦ ਮੈਂ ਉੱਠਿਆ ਤੇ ਦਰਬਾਰ ਸਾਹਿਬ ਦਾ ਹੁਕਮ ਪੜ੍ਹਿਆ, ਚੌਥੇ ਪਾਤਸ਼ਾਹ ਦੇ ਵੱਲੋਂ ਹੁਕਮ ਆਇਆ ਹੋਇਆ ਸੀ, ਜਿਨ੍ਹਾਂ ਦੇ ਬਾਰੇ ਇਸੇ ਵਾਰ 'ਚ ਲਿਖਿਆ ਪੂਰੀ ਹੋਈ ਕਰਾਮਾਤ। ਸਾਨੂੰ ਅੱਜ ਜੇ ਲੱਗ ਰਿਹਾ ਨਾ ਕਿ ਸਾਡਾ ਕੁਝ ਨਹੀਂ ਬਣੂ, ਪੰਥ ਦੀ ਬੋੜੀ ਕਰਨ ਵਾਲਾ ਕਲਗੀਆਂ ਵਾਲਾ ਅਸੀਂ ਤੇ ਤੁਸੀਂ ਨਹੀਂ ਹੈਗੇ। ਅਸੀਂ ਤਾਂ ਅਜੇ ਬਹੁਤ ਪਿਪਲੀ ਜੀ ਸੁਰਤਾਂ 'ਚ ਵਿਚਰ ਰਹੇ ਹਾਂ। ਤੇ ਗੁਰੂ ਰਾਮਦਾਸ ਪਾਤਸ਼ਾਹ ਬਾਰੇ ਲਿਖਿਆ ਜਿਨ੍ਹਾਂ ਕੋਲ ਕੋਈ ਓਪਰਚੁਨਿਟੀ ਨਹੀਂ ਸੀਗੀ, ਨਾ ਬੈਕਗ੍ਰਾਉਂਡ ਨਾ ਪਰਵਰਿਸ਼ ਵਿੱਚ ਦੋਨੋਂ ਮਾਪਿਓ, ਨਾ ਪੈਸੇ ਜਿਹਨੂੰ ਅਸੀਂ ਕਹਾਂਗੇ ਐਕਸੈਸ ਪ੍ਰਿਵਿਲੇਜ, ਐਜੂਕੇਸ਼ਨ ਦੀ ਵੀ ਨਹੀਂ, ਬਜਟ ਗੁਰੂ ਤਰੁੱਠਿਆ ਤੇ ਜਿਹਨੂੰ ਅਸੀਂ ਅੱਜ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਕੰਪਲੈਕਸ ਆਖਦੇ ਆ, ਜ਼ਮੀਨ ਗੁਰੂ ਅਮਰਦਾਸ ਪਾਤਸ਼ਾਹ ਨੇ ਇਕੱਠੀ ਕੀਤੀ ਸੀ, ਉਹਦਾ ਡਿਜ਼ਾਈਨ ਗੁਰੂ ਰਾਮਦਾਸ ਪਾਤਸ਼ਾਹ ਨੇ ਬਣਾਇਆ ਸੀ, ਹਰਮੰਦਰ ਸਾਹਿਬ ਗੁਰੂ ਅਰਜਨ ਪਾਤਸ਼ਾਹ ਨੇ ਬਣਾਇਆ। ਇਸ ਸੰਦਰਭ ਵਿੱਚ ਲਿਖਿਆ ਪੂਰੀ ਹੋਈ ਕਰਾਮਾਤ, ਮਤਲਬ ਜਦ ਤੁਸੀਂ ਬਿਲਕੁਲ ਐਕਸਪੈਕਟ ਨਹੀਂ ਕਰਦੇ ਉਸ ਵੇਲੇ ਕੰਮ ਹੋ ਜਾਣਾ, ਕਿਉਂਕਿ ਜਿਹਦੀ ਤਿਆਰੀ ਹੋ ਰਹੀ ਆ ਉਹ ਬਾਹਰ ਆਊਗੀ, ਤਿਆਰੀ ਉਹ ਬਾਹਰ ਆਊਗੀ ਇਸ ਰੂਪ ਵਿੱਚ ਵੀ, ਚੌਥੇ ਪਾਤਸ਼ਾਹ ਦੇ ਰੂਪ ਵਿੱਚ ਵੀ ਬਾਹਰ ਆਈ ਸੀ। ਉਹਨਾਂ ਦੇ ਬਾਰੇ ਲਿਖਿਆ ਰਾਜਯੋਗ ਤਖਤ ਦੀ, ਰਾਜਯੋਗ, ਰਾਜ ਕਰਨਾ ਵੀ ਤੇ ਜੋਗ ਉਹਦੇ ਨਾਲ ਮਿਲਣਾ, ਇੱਕ ਓੰਕਾਰ ਨਾਲ ਮਿਲਾਪ ਰੱਖਣਾ ਵੀ, ਇਹ ਸਿੱਖੋ ਗੁਰੂ ਰਾਮਦਾਸ ਪਾਤਸ਼ਾਹ ਤੋਂ। ਸੋ ਸਮਾਂ ਪੂਰਾ ਹੋ ਗਿਆ। ਜਿਹੜੀ ਮੈਂ ਅਖੀਰਲੀ ਗੱਲ ਕਰ ਰਿਹਾ ਸੀ ਕਿ ਗੁਰੂ ਰਾਮਦਾਸ ਪਾਤਸ਼ਾਹ ਦਾ ਜਿਹੜਾ ਹੁਕਮ ਅੱਜ ਦਾ ਦਰਬਾਰ ਸਾਹਿਬ ਤੋਂ, ਉਹਦੀ ਇੱਕ ਲਾਈਨ ਸ਼ੇਅਰ ਕਰਕੇ, ਕਿਉਂਕਿ ਬਾਕੀਆਂ ਗੱਲਾਂ ਵਿੱਚ ਮੇਰੇ ਕੋਲੋਂ ਬੜਾ ਕੁਝ ਰਹਿ ਗਿਆ ਹੋ ਤੇ ਠੀਕ ਨਹੀਂ ਬੋਲਿਆ ਗਿਆ ਹੁਣ। ਬਟ ਦੇਖੋ ਕਿੰਨੀ ਢੁਕਵੀਂ ਗੱਲ ਆ ਅੱਜ ਦੇ ਵਿਸ਼ੇ ਤੇ ਹੀ। ਸ਼ੁਰੂ ਹੋਈ ਗੱਲ ਅੰਤਰ ਅਗਿਆਨ ਭਈ ਮਤ ਮੱਧਮ ਸਤਿਗੁਰ ਕੀ ਪ੍ਰਤੀਤ ਨ। ਅਗਿਆਨ ਅੰਦਰ ਭਰਿਆ ਪਿਆ, ਮਤ ਮਤਲਬ ਤੁਸੀਂ ਲਫ਼ਜ਼ ਬੜੇ ਸੌਖੇ ਨੇ ਤੇ ਆਪਣੇ ਤੇ ਉਤਾਰ ਕੇ ਦੇਖੀਏ ਤੇ ਜਿਹੜੀ ਸੰਸਥਾ ਵਿੱਚ ਤੁਸੀਂ ਇਨਵੋਲਵਡ ਹੋ ਉੱਥੇ ਦੀ ਲੀਡਰਸ਼ਿਪ ਤੋਂ ਤਾਂ ਇੰਨਾ ਕੁ ਡਿਮਾਂਡ ਕਰੋ, ਸਤਿਗੁਰ ਕੀ ਪ੍ਰਤੀਤ ਨਹੀਂ। ਅਖੀਰ ਵਿੱਚ ਸਾਨੂੰ ਦੱਸਿਆ ਇਹਦਾ ਇਲਾਜ, ਪੌੜੀ ਦੀ ਅਖੀਰਲੀ ਲਾਈਨ 'ਚ ਨਾਨਕ ਭਏ ਪੁਨੀਤ ਹਰ ਤੀਰਥ ਨਹਾਇਆ। ਸਾਨੂੰ ਸਰਕਾਰਾਂ ਨੇ ਰੋਕਿਆ ਕਈ ਵਾਰ ਦਰਬਾਰ ਸਾਹਿਬ ਵਿੱਚ ਇਸ਼ਨਾਨ ਕਰਨ ਤੋਂ, ਇਸੇ ਕਰਕੇ ਅਰਦਾਸ 'ਚ ਆਇਆ ਉਹ ਵਾਲਾ ਤੀਰਥ ਜੇ ਨਹੀਂ ਵੀ ਹੁੰਦਾ ਕੋਈ ਗੱਲ ਨਹੀਂ, ਸਾਨੂੰ ਨਹੀਂ ਫਰਕ ਪੈਂਦਾ, ਅਸੀਂ ਅਰਦਾਸ 'ਚ ਦਾਨ ਮੰਗਦੇ ਹਾਂ, ਬਟ ਇਹ ਵਾਲਾ ਤੀਰਥ ਤਾਂ ਕੋਈ ਨਹੀਂ ਰੋਕ ਰਿਹਾ ਨਾ। ਨਾਨਕ ਭਏ ਪੁਨੀਤ, ਅਸੀਂ ਪੁਨੀਤ ਹੋਵਾਂਗੇ, ਪੁਨੀਤ ਸਾਡੇ ਲੱਛਣਾ ਕਰਕੇ ਅਸੀਂ ਹੋਵਾਂਗੇ, ਹਰ ਦੇ ਤੀਰਥ ਵਿੱਚ ਨਹਾ ਕੇ ਹੋਵਾਂਗੇ। ਮਤਲਬ ਇੱਕ ਓੰਕਾਰ, ਹਰ ਜਿਹੜਾ ਹਰ ਥਾਂ ਤੇ ਹੈ, ਸਰਵ ਵਿਆਪਕ ਆ, ਜਿਹੜਾ ਡਰ ਤੋਂ ਕਹਾਂ, ਜਿਹੜਾ ਲਾਈਟ ਆ, ਰੋਸ਼ਨੀ ਆ, ਗਿਆਨ ਦਾ ਪ੍ਰਕਾਸ਼ ਆ, ਕਹਿੰਦੇ ਉਹ ਵਾਲੇ ਤੀਰਥ ਵਿੱਚ ਜੇ ਰੋਜ਼ ਨਹਾਵਾਂਗੇ ਫੇਰ ਜਿਹੜੀ ਸਾਡੀ ਮਤ ਆ, ਫੇਰ ਸਾਡਾ ਜਿਹੜਾ ਰਾਜ ਆ, ਫੇਰ ਸਾਡੀ ਜਿਹੜੀ ਲੀਡਰਸ਼ਿਪ ਨੇ ਤਿਆਰ ਹੋ ਕੇ ਉਹ ਰਾਜ ਨੂੰ ਐਜ਼ ਏ ਰਾਈਟ ਲੈਣਾ। ਸਰਦਾਰ ਕਪੂਰ ਸਿੰਘ ਨੇ ਕਿਹਾ ਰਾਜ ਕਰਨਾ ਸਾਡਾ ਰਾਈਟ ਆ, ਕਿਸੇ ਸਟੇਟ ਦਾ ਕੰਸੈਸ਼ਨ ਨਹੀਂ ਆ ਇਹ। ਅੱਜ ਕੱਲ੍ਹ ਅਸੀਂ ਕੰਸੈਸ਼ਨਾਂ ਮੰਗ ਰਹੇ ਹਾਂ ਹਰ ਕੰਟਰੀ 'ਚ, ਇਨਕਲੂਡਿੰਗ ਦਿਸ ਕੰਟਰੀ। ਇੱਥੇ ਵੀ ਅਜੇ ਅਸੀਂ ਸਾਡਾ ਜੇ ਪੂਰਾ ਜ਼ੋਰ ਹੋਵੇ ਨਾ, ਅਸੀਂ ਕੰਸੈਸ਼ਨ ਹੀ ਅਜੇ ਅਕੋਮੋਡੇਸ਼ਨ ਹੀ ਮੰਗ ਰਹੇ ਹਾਂ ਜੇ ਇੱਥੇ ਵੀ, ਕਿਉਂਕਿ ਸਾਡੇ ਦਇਆ ਗੁਣ ਨਹੀਂ ਅਜੇ ਪੂਰੇ ਬਾਹਰ ਆ ਰਹੇ। ਆਪਾਂ ਅਰਦਾਸ ਕਰੀਏ ਸਾਡੇ ਵੀ ਦਇਆ ਗੁਣ ਗੁਰੂ ਨਾਨਕ ਪਾਤਸ਼ਾਹ ਵੱਲੋਂ ਸਾਨੂੰ ਵੀ ਬਖਸ਼ਿਸ਼ ਹੋਵੇ। ਜਿਸ ਅਸੀਂ ਆਪ ਆਪਣੇ ਵਿੱਚ ਨਹੀਂ ਲਿਆ ਪਾ ਰਹੇ, ਜਿਹੜੀ ਸਾਡੀ ਲੀਡਰਸ਼ਿਪ ਆ ਉਹਨਾਂ ਨੂੰ ਸੁਦੋਸਤ ਕਰੀਏ। ਹਿਟਮੈਨ ਹਾਇਰ ਕਰਕੇ ਸੌਦਾ ਨਾ ਲਵਾਈਏ, ਇਹ ਅੱਜ ਕੱਲ੍ਹ ਟ੍ਰੈਂਡ ਬਣ ਗਿਆ ਹੈਗਾ, ਉਹ ਨਹੀਂ ਹੈ ਸਾਡਾ ਕੰਮ। ਅਸੀਂ ਦੈਵੀ ਗੁਣ ਵਾਲੇ ਕੰਮ ਕਰੀਏ ਤਾਂ ਕਿ ਪੰਥ ਦੀ ਵੀ ਬੋਡੀ ਹੋਵੇ, ਰਾਜ ਵੀ ਦੁਬਾਰਾ ਕਾਇਮ ਸੁਰਜੀਤ ਕਰ ਸਕੀਏ। ਇਹਨਾਂ ਸ਼ਬਦਾਂ ਨਾਲ ਦਾਸ ਖੇਮਾ ਦਾ ਜਾਚਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।